ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫੇਰ ਵਧਾਂਗੇ ਖਬਰਾਂ ਤੇ ਚਰਚਾ ਦੇ ਵੱਲ। ਦੀਪਕ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਗੇ ਵਧਾਉਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਰਵਿੰਦਰ ਹਲਵਾਰਾ ਫ੍ਰਿਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰਿਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਮ ਆਦਮੀ ਪਾਰਟੀ ਤੋਂ। ਦਿੱਲੀ ਦਾ ਇੱਕ ਵਿਧਾਇਕ ਚੱਕਿਆ ਗਿਆ ਤੇ ਦੱਸਦੇ ਪੰਜਾਬ ਵਾਲੇ ਦੀ ਤਿਆਰੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਕੱਲ ਦੇ ਛਾਪੇ ਪੈ ਰਹੇ ਸੀਗੇ ਤੇ ਉਹਨਾਂ ਦੇ ਦਰਮਿਆਨ ਇੱਕ ਹੋਰ ਨਵਾਂ ਮਤਲਬ ਕਿ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਨਿਸ਼ਾਨਾ ਬਣਾ ਕੇ ਛਾਪਾ ਮਾਰਿਆ ਗਿਆ, ਉਹ ਮਾਰਿਆ ਗਿਆ ACB ਵੱਲੋਂ, ਐਂਟੀ ਕਰਪਸ਼ਨ ਬਿਊਰੋ ਵੱਲੋਂ। ਮਤਲਬ ਦਿੱਲੀ ਦੇ ਐਂਟੀ ਕਰਪਸ਼ਨ ਬਿਊਰੋ ਵਿਭਾਗ ਵੱਲੋਂ ਕੱਲ ਉਚੇਚੇ ਤੌਰ ਤੇ ਆਮ ਆਦਮੀ ਪਾਰਟੀ ਦਾ MLA ਹੈ ਅਮਾਨਤੁੱਲਾ ਖਾਨ, ਉਹਦੇ ਟਿਕਾਣਿਆਂ ਦੇ ਉੱਤੇ, ਉਹਦੇ ਨਜ਼ਦੀਕੀਆਂ ਦੇ ਉੱਤੇ ਛਾਪੇਮਾਰੀ ਹੋਈ। ਤੇ ਉਸ ਛਾਪੇਮਾਰੀ 'ਚ ਹੁਣ ਐਂਟੀ ਕਰਪਸ਼ਨ ਬਿਊਰੋ ਦਾ ਦਾਅਵਾ ਹੈ ਕਿ ਸਾਨੂੰ 24 ਲੱਖ ਤੋਂ ਵੱਧ ਕੈਸ਼ ਬਰਾਮਦ ਹੋ ਗਿਆ, 2 ਪਿਸਤੌਲ ਬਰਾਮਦ ਹੋ ਗਏ, ਕੁਝ ਅਜਿਹੇ ਦਸਤਾਵੇਜ਼ ਬਰਾਮਦ ਹੋਏ ਜਿਹੜੇ ਕਿ ਉਹ ਆਪਣੇ ਭਾਈਚਾਰੇ ਨੂੰ ਹੀ ਨੁਕਸਾਨ ਪਹੁੰਚਾ ਰਹੇ ਸੀ, ਆਪਣੇ ਭਾਈਚਾਰੇ ਦਾ ਹੀ ਪੈਸਾ ਖਾਈ ਜਾਂਦੇ ਸੀ। ਵਕਫ ਬੋਰਡ, ਉਹ ਕਹਿੰਦੇ ਕਿ ਜਿਹੜਾ ਘੱਟ ਗਿਣਤੀ ਭਾਈਚਾਰੇ, ਮੁਸਲਮਾਨ ਭਾਈਚਾਰੇ ਦੇ ਸੰਬੰਧਿਤ ਵਕਫ ਬੋਰਡ ਹੈ, ਉਸ ਵਕਫ ਬੋਰਡ ਦੇ ਪੈਸੇ 'ਚੋਂ ਗੱਡੀਆਂ, ਉਸ ਵਕਫ ਬੋਰਡ ਦੇ ਪੈਸੇ ਨਾਲ ਜਾਇਦਾਦਾਂ, ਉਸ ਵਕਫ ਬੋਰਡ ਦੇ ਪੈਸੇ ਨਾਲ ਕਹਿੰਦੇ ਇਮਾਰਤਾਂ ਉਸਾਰੀਆਂ, ਉਹਨਾਂ ਦਾ ਕਿਰਾਇਆ ਖਾ ਰਹੇ ਸੀ। ਸੋ ਉਹਨਾਂ ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਤੇ ਕਹਿੰਦੇ 2 ਉਹਨਾਂ ਕੋਲੋਂ ਗੈਰ ਕਾਨੂੰਨੀ ਪਿਸਟਲ ਬਰਾਮਦ ਕਰ ਲਏ, ਉਹਨਾਂ ਦੇ ਨਜ਼ਦੀਕੀਆਂ ਕੋਲੋਂ, ਤੇ ਇਹਨਾਂ ਕੋਲੋਂ 24 ਲੱਖ ਦਾ ਕੈਸ਼ ਬਰਾਮਦ ਹੋਇਆ। ਸੋ ਇਹ ਸਾਰਾ ਹਵਾਲਾ ਕਰਦੇ ਹੋਏ ਕੱਲ ਦੀ ਮਤਲਬ ਕਿ ਦੇਰ ਰਾਤ ਦੀ ਇਹ ਖਬਰ ਚੱਲ ਰਹੀ ਸੀ ਤੇ ਫਿਰ ਪਤਾ ਲੱਗਿਆ ਕਿ ਦੇਰ ਰਾਤ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਸੋ ਉਹਨਾਂ ਦੀ ਗ੍ਰਿਫਤਾਰੀ ਆ, ਪਰ ਉਸ ਗ੍ਰਿਫਤਾਰੀ ਨੇ ਕਿਤੇ ਨਾ ਕਿਤੇ ਫਿਰ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਲਿਆਂਦਾ ਕਿ ਦੂਸਰਾ ਮੌਕਾ ਹੈ ਦਿੱਲੀ ਸਰਕਾਰ ਲਈ, ਦਿੱਲੀ ਦੀ ਆਮ ਆਦਮੀ ਪਾਰਟੀ ਲਈ ਇਹ ਦੂਸਰਾ ਮੌਕਾ ਹੈ। ਉਹਨਾਂ ਦੇ ਸਤਿੰਦਰ ਜੈਨ ਹੋਰੀ ਪਹਿਲਾਂ ਹੀ ਅੰਦਰ ਨੇ। ਬੇਸ਼ੱਕ ਦਿੱਲੀ ਦੇ ਵਿੱਚ ਵੀ ਇਹਨਾਂ ਨੇ ਇਸੇ ਤਰ੍ਹਾਂ ਆਪਣੇ ਇੱਕ MLA ਨੂੰ ਟੰਗਿਆ ਸੀ, ਜਿਵੇਂ ਪੰਜਾਬ ਦੇ ਵਿੱਚ ਵਿਜੇ ਸਿੰਗਲੇ ਦਾ ਮਾਮਲਾ ਆਇਆ ਸੀ, ਉਹ ਵੀ ਪਰ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਘੱਟ ਗਿਣਤੀ ਭਾਈਚਾਰਾ ਸੀ ਜਿਹੜਾ ਉਹ ਆਪ ਨਿਸ਼ਾਨਾ ਲਿਆ। ਪਰ ਇੱਥੇ ਹੁਣ ਜਿਹੜਾ ਐਂਟੀ ਕਰਪਸ਼ਨ ਬਿਊਰੋ ਨੇ ਲਿਆ, ਇਹ ਉਹ ਹੈ। ਦੂਸਰੇ ਪਾਸੇ ਜਿਹੜਾ ਮਤਲਬ ਕਿ ਇਸੇ ਤਰ੍ਹਾਂ ਜੇ ਕੇਂਦਰ ਦੀ ਏਜੰਸੀਆਂ ਦੇ ਵੱਲੋਂ ਦੇਖੀਏ ਤਾਂ ਇਹਨਾਂ ਦਾ ਜਿਹੜਾ ਸਤਿੰਦਰ ਜੈਨ ਹੈ, ਸਿਹਤ ਮੰਤਰੀ ਰਿਹਾ, ਉਹ ਉੱਥੇ ਅੰਦਰ ਹੈ, ਜੇਲ੍ਹ ਦੇ ਅੰਦਰ। ਸੋ ਇਸ ਤਰ੍ਹਾਂ ਇਹ ਲਗਾਤਾਰ ਮਤਲਬ ਕਿ ਇਹਨਾਂ ਦੀ ਪਾਰਟੀ ਦੇ ਲੀਡਰ ਨਿਸ਼ਾਨੇ ਤੇ ਨੇ, ਜਾਂ ਇਹ ਕਹਿ ਲਈ ਕਿ ਲਗਾਤਾਰ ਉਹ ਵਿਵਾਦਾਂ 'ਚ ਨੇ। ਇਸ ਮੌਕੇ ਦਿੱਲੀ ਦੇ 2 ਹੋਰ ਵੱਡੇ ਮੰਤਰੀ, ਜਿਨ੍ਹਾਂ ਚੋਂ ਪਹਿਲਾਂ ਤਾਂ ਉਪ ਮੁੱਖ ਮੰਤਰੀ ਉਹ ਖੁਦ ਮਤਲਬ ਕਿ ਉਹਨਾਂ ਦਾ ਵੀ ਖਤਰਾ ਇਸੇ ਤਰ੍ਹਾਂ ਖੜਾ ਕਿ ਕਿਸੇ ਵੀ ਸਮੇਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਮਨੀਸ਼ ਸਿਸੋਦੀਆ ਹੋਰਾਂ ਦੇ ਲਈ ਤਾਂ ਖੁਦ ਅਰਵਿੰਦ ਕੇਜਰੀਵਾਲ ਵਾਰ-ਵਾਰ ਸਟੇਜਾਂ ਤੋਂ ਬੋਲ ਰਹੇ ਨੇ ਕਿ ਉਹਨਾਂ ਨੂੰ ਕਦੇ ਵੀ ਗ੍ਰਿਫਤਾਰ ਕਰ ਸਕਦੇ ਨੇ, ਇਹ ਸਾਡੇ ਤੱਕ ਆ ਸਕਦੇ ਨੇ, ਉਹਨਾਂ ਨੂੰ ਚੱਕ ਸਕਦੇ ਨੇ। ਸੋ ਪਤਾ ਨਹੀਂ ਇਹ ਮਾਹੌਲ ਬਣਾ ਰਹੇ ਨੇ, ਪਤਾ ਨਹੀਂ ਉਧਰੋਂ ਸੱਚਮੁੱਚ ਇਹਨਾਂ ਨੂੰ ਇਨਪੁਟ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਪਰ ਐਕਸਾਈਜ਼ ਪਾਲਿਸੀ ਨੂੰ ਲੈ ਕੇ ਮਨੀਸ਼ ਸਿਸੋਦੀਆ ਵੱਡੇ ਵਿਵਾਦਾਂ 'ਚ ਨੇ। ਉਸ ਤੋਂ ਬਾਅਦ ਹੁਣ ਟਰਾਂਸਪੋਰਟ ਨੂੰ ਲੈ ਕੇ ਵੀ ਟਰਾਂਸਪੋਰਟ ਮੰਤਰੀ ਵੀ ਉਹਨਾਂ ਦੇ ਵਿਵਾਦਾਂ 'ਚ ਨੇ। ਸੋ ਇਹਦੀ ਵੀ ਨਿਸ਼ਾਨੇ ਤੇ ਨੇ। ਪਰ ਜੇਕਰ ਮੈਂ ਅਮਾਨਤੁੱਲਾ ਖਾਨ ਤੋਂ ਬਾਅਦ ਟਾਰਗੇਟ ਦੇਖਦਾ ਤਾਂ ਮੈਨੂੰ ਉਹ ਪੰਜਾਬ 'ਚ ਆਮ ਆਦਮੀ ਪਾਰਟੀ ਦਾ MLA ਗੱਜਣ ਮਾਜਰਾ ਲੱਗਦਾ। ਜਸਵੰਤ ਸਿੰਘ ਗੱਜਣ ਮਾਜਰਾ ਹੋਰੀ ਇਹ ਇਸ ਪੈਮਾਨੇ ਚ ਮੈਨੂੰ ਫਿੱਟ ਨਜ਼ਰ ਆਉਂਦੇ ਨੇ ਕਿ ਅਗਲਾ ਟਾਰਗੇਟ ਉਹ ਹੋ ਸਕਦੇ ਨੇ ਕੇਂਦਰੀ ਏਜੰਸੀਆਂ ਦਾ। ਰੇਡ ਪਈ ਹੈ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬ 'ਚ 7 ਮਈ ਨੂੰ CBI ਦੀ ਰੇਡ ਪੈਂਦੀ ਹੈ। 40 ਕਰੋੜ ਤੋਂ ਵੱਧ ਦਾ ਬੈਂਕ ਘੁਟਾਲੇ ਦਾ ਮਾਮਲਾ ਤੇ ਉਹ ਕਹਿੰਦੇ ਜੀ ਮੈਂ ਉਹ ਸਾਰੀਆਂ ਕੰਪਨੀਆਂ ਚੋਂ ਬਾਹਰ ਹਾਂ, ਮੇਰਾ ਉਹਨਾਂ ਕੰਪਨੀਆਂ ਨਾਲ ਕੋਈ ਤਾਲੁਕਾਤ ਨਹੀਂ, ਮੇਰਾ ਨਾਲ ਕੋਈ ਲੈਣ ਦੇਣ ਨਹੀਂ, ਉਹ ਬਾਕੀ ਮੈਂਬਰ ਚਲਾਉਂਦੇ ਨੇ, ਟਰਸਟੀ ਚਲਾਉਂਦੇ ਨੇ, ਭਰਾ ਚਲਾਉਂਦੇ ਨੇ, ਮੇਰਾ ਤਾਲੁਕਾਤ ਨਹੀਂ। ਪਰ ਅਗਲੇ ਕਹਿੰਦੇ ਪੁਰਾਣਾ ਰਿਕਾਰਡ ਬੋਲਦਾ, ਸਾਡੇ ਕੋਲ ਦਸਤਾਵੇਜ਼ ਨੇ ਵੱਡੇ ਦੇ। ਮਤਲਬ ਕਿ ਸਵੇਰੇ ਤੜਕਸਾਰ ਤੋਂ ਸ਼ੁਰੂ ਹੋਈ ਛਾਪਾਮਾਰੀ, 7 ਮਈ ਨੂੰ ਆਪਾਂ ਦੇਖਿਆ ਕਿ ਦੇਰ ਰਾਤ ਤੱਕ ਚੱਲੀ
ਤੇ ਉਹ ਚੋਂ ਕਈ ਫਾਈਲਾਂ, ਕਈ ਕਾਗਜ਼ ਪੱਤਰ ਕਹਿੰਦੇ ਅਸੀਂ ਬਰਾਮਦ ਕਰ ਲਏ। ਸੋ ਉਸ ਨੂੰ ਲੈ ਕੇ ਵੀ ਕਹਿੰਦੇ ਕਿ ਅਗਲੀ ਰੂਪ ਰੇਖਾ ਤਿਆਰ ਹੋ ਰਹੀ ਹੈ। ਪਤਾ ਲੱਗ ਰਿਹਾ ਕਿ ਉਹ ਛਾਪੇਮਾਰੀ ਫਿਰ ਨਵੇਂ ਰੂਪ ਸਾਹਮਣੇ ਆ ਸਕਦੀ ਹੈ, ਔਰ ਅਗਲਾ ਨਿਸ਼ਾਨਾ ਪੰਜਾਬ 'ਚ ਆਮ ਆਦਮੀ ਪਾਰਟੀ ਦੇ MLA ਗੱਜਣ ਮਾਜਰਾ ਹੋ ਸਕਦੇ ਨੇ। ਇਹ ਇਸ ਦੀ ਚਰਚਾ ਖੂਬ ਹੈ। ਇਸ ਲਈ ਕੀ ਇਹ ਇੱਕ ਕਵਾਇਦ ਹੈ ਕਿ ਇੱਕ ਬੰਦਾ ਦਿੱਲੀ, ਫਿਰ ਇੱਥੇ, ਪਹਿਲਾਂ ਉੱਥੇ, ਫਿਰ ਇੱਥੇ। ਸੋ ਇਹ ਆਮ ਆਦਮੀ ਪਾਰਟੀ ਕੀ ਸੱਚਮੁੱਚ BJP ਦੇ ਨਿਸ਼ਾਨੇ ਤੇ ਆ, BJP ਦੇ ਟਾਰਗੇਟ ਤੇ ਆ, ਜਾਂ ਇਹ ਇੰਨਾ ਕੁਛ ਅੰਦਰ ਹੋ ਰਿਹਾ ਕਿ ਸੰਤਾਂ ਵਾਲਾ ਚੋਲਾ ਪਾ ਕੇ, ਤੁਸੀਂ ਇਮਾਨਦਾਰੀ ਵਾਲਾ ਚੋਲਾ ਪਾ ਕੇ ਸੱਚਮੁੱਚ ਤੁਸੀਂ ਵੀ ਐਡਾ ਬੜਾ ਭ੍ਰਿਸ਼ਟਾਚਾਰ ਕਰ ਰਹੇ ਹੋ ਕਿ ਸਾਰੀਆਂ ਏਜੰਸੀਆਂ ਹੀ ਤੁਹਾਡੇ ਤੇ ਲਾਉਣੀਆਂ ਪੈ ਗਈਆਂ। ਕੀ ਹੈ? ਸੋ ਇਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਤਾਂ ਕੋਰਟ ਕਚਹਿਰੀ ਜਾ ਕੇ ਹੁੰਦਾ। ਫਿਲਹਾਲ ਇਹ ਕਹਿੰਦੇ ਨੇ ਕਿ ਅਸੀਂ ਵਿਕਟਮ ਆ, ਅਸੀਂ ਰਾਜਨੀਤੀ ਦਾ ਸ਼ਿਕਾਰ ਆ। ਉਹ ਕਹਿੰਦੇ ਜੀ ਇਹ ਕਰਦੇ ਇੰਨਾ ਕੁਛ ਨੇ, ਇਸ ਲਈ ਏਜੰਸੀਆਂ ਆਪ ਮਾਰੇ ਕੰਮ ਕਰ ਰਹੀਆਂ, ਅਸੀਂ ਕੁਛ ਨਹੀਂ ਕਰ ਰਹੇ। ਪਰ ਆਪਾਂ ਸਾਰਿਆਂ ਨੂੰ ਪਤਾ ਕਿ ਏਜੰਸੀਆਂ ਕਦੇ ਵੀ ਆਜ਼ਾਦ ਨਹੀਂ ਹੋਈਆਂ, ਚਾਹੇ ਇੰਦਰਾ ਦਾ ਰਾਜ ਹੋਵੇ ਤੇ ਚਾਹੇ ਮੋਦੀ ਦਾ ਹੋਵੇ। ਜੀ ਬਿਲਕੁਲ ਬਿਲਕੁਲ, ਇਹ ਸਹੀ ਗੱਲ ਕੀ ਹੈ ਤੁਸੀਂ, ਏਜੰਸੀਆਂ ਆਜ਼ਾਦ ਨਹੀਂ ਹੋਈਆਂ, ਚਾਹੇ ਰਾਜ ਜੀ ਦਾ ਮਰਜ਼ੀ ਹੈ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਹੋਈ। ਆਮ ਆਦਮੀ ਪਾਰਟੀ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਸੁਰਖੀਆਂ ਦੇ ਵਿੱਚ ਪੂਰੀ ਰਹਿੰਦੀ ਹੈ। ED ਦੇ ਛਾਪੇ ਜਾਰੀ ਹੈ ਤੇ ਪੰਜਾਬ ਦੇ ਅਫਸਰਾਂ ਤੋਂ ਗੁਪਤ ਪੁੱਛਗਿੱਛ ਹੋ ਰਹੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਜਿਵੇਂ ਆਪਾਂ ਕੱਲ ਗੱਲ ਕੀਤੀ ਕਿ ACB, ਅੱਜ ਆਪਾਂ ਹੁਣ ਗੱਲ ਕੀਤੀ ਕਿ ਕੱਲ ACB ਨੇ ਦੇਰ ਰਾਤ ਇਹਨਾਂ ਦੇ MLA ਤੇ ਛਾਪਾਮਾਰੀ ਕੀਤੀ ਸੀ, ਜਾਂ ਉਹਦੇ ਟਿਕਾਣੇ ਤੇ ਛਾਪਾਮਾਰੀ ਕੀਤੀ। ਪਰ ਦੂਏ ਪਾਸੇ ਕੱਲ ED ਆਪਣਾ ਕੰਮ ਲਗਾਤਾਰ ਕਰ ਰਹੀ ਹੈ, ਔਰ ED ਉਹ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕਰ ਰਹੀ ਹੈ। ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪ੍ਰਵੀਨ ਜੀ, ਉਹਨਾਂ ਥਾਵਾਂ ਦੇ ਉੱਤੇ, ਉਹਨਾਂ ਦੇ ਘਰਾਂ ਦੇ ਉੱਤੇ, ਟਿਕਾਣਿਆਂ ਦੇ ਉੱਤੇ ਛਾਪੇ ਮਾਰੇ ਜਾ ਰਹੇ ਨੇ ਜਿਹੜੇ ਸਿੱਧੇ ਆਮ ਆਦਮੀ ਪਾਰਟੀ ਨਾਲ ਵੀ ਸੰਬੰਧ ਨਹੀਂ ਰੱਖਦੇ, ਜੀ, ਪਰ ਉਹ ਸ਼ਰਾਬ ਨਾਲ ਸੰਬੰਧ ਰੱਖਦੇ ਨੇ, ਸ਼ਰਾਬ ਦੇ ਵਪਾਰ ਨਾਲ ਸੰਬੰਧ ਰੱਖਦੇ ਨੇ, ਸ਼ਰਾਬ ਦੇ ਵੱਡੇ ਕਾਰੋਬਾਰੀਆਂ ਨਾਲ ਸੰਬੰਧ ਰੱਖਦੇ ਨੇ। ਉਹਨਾਂ ਨੂੰ ਮਤਲਬ ਕਿ ਟਾਰਗੇਟ ਕਰਕੇ ਉਹ ਕਹਿੰਦੇ ਕਿ ਇਸ ਨੀਤੀ ਦਾ ਫਾਇਦਾ ਕਿਹਨੂੰ ਹੋਣਾ ਸੀ। ED ਹੁਣ ਇਸ ਮਸਲੇ ਤੇ ਕੰਮ ਕਰ ਰਹੀ ਹੈ, CBI ਇਸ ਮਸਲਿਆਂ ਤੇ ਕੰਮ ਕਰ ਰਹੀ ਆ ਕਿ ਇਸ ਐਕਸਾਈਜ਼ ਪਾਲਿਸੀ ਦੇ ਲਾਗੂ ਹੋਣ ਨਾਲ ਫਾਇਦਾ ਕਿਹਨੂੰ ਹੋਣਾ ਸੀ। ਸਰਕਾਰ ਦਮ ਭਰਦੀ ਹੈ ਕਿ ਸਾਡੀ ਆਮਦਨ 'ਚ ਵਾਧਾ ਹੋਣਾ ਸੀ, ਦਾਰੂ ਵੱਧ ਵਿਕਣ ਲੱਗੀ ਜੀ, ਸਸਤੀ ਕਰਤੀ ਜੀ ਅਸੀਂ। ਉਸ ਦੂਸਰੇ ਪਾਸੇ ਉਹ ਕਹਿੰਦੇ ਕਿ ਵਿਕਣੀ ਕਿਹਦੀ ਆ, ਕਿਹਨੂੰ ਮੌਕਾ ਦਿੱਤਾ ਤੁਸੀਂ, ਕਿਹੜੇ ਵੱਡੇ ਵਪਾਰੀਆਂ ਦੇ ਹੱਥ ਪੂਰਾ ਕਬਜ਼ਾ ਦਿੱਤਾ। ਸੋ ਆਹ ਜਿਹੜੀ ਖੇਡ ਖੜੀ ਹੈ ਕਿ ਇੱਕ ਦੇ ਹਵਾਲੇ ਹੀ ਸਾਰਾ ਕੁਝ ਦੇਤਾ, ਸੂਬੇ ਦੇ ਸੂਬੇ ਉਹਨਾਂ ਨੂੰ ਵੇਚਤੇ। ਸੋ ਉਸ ਨੂੰ ਲੈ ਕੇ ਫਿਰ ਇਹ ਕਿਹੜੇ ਵੱਡੇ ਵਪਾਰੀਆਂ ਲਈ ਫਾਇਦਾ ਸੀਗਾ ਕਿ ਉਹਨਾਂ ਦੀ ਫੀਸ ਤੱਕ ਘਟਾਤੀ ਤੁਸੀਂ। ਤੇ ਇੱਥੇ ਚਰਚਾ ਚੱਲੀ ਕਿ ਉਹ ਫੀਸ ਜਿਹੜੀ ਘਟਾਈ ਆ, ਉਹਦੇ ਨਾਲ ਸਿੱਧਾ ਇਹ ਸੀਗਾ ਕਿ ਕੀ ਸਰਕਾਰ ਦੀ ਜੇਬ 'ਚ, ਕੀ ਅਧਿਕਾਰੀਆਂ ਦੀ ਜੇਬ 'ਚ, ਕੀ ਮੰਤਰੀਆਂ ਸੰਤਰੀਆਂ ਦੀ ਜੇਬ 'ਚ ਕਿਤੇ ਮੋਟੀ ਰਕਮ ਤਾਂ ਨਹੀਂ ਆਈ। ਸੋ ਇਸ ਹਵਾਲੇ ਨਾਲ ED ਨੇ ਮਨੀਸ਼ ਸਿਸੋਦੀਆ ਤੋਂ ਲੈ ਕੇ ਉਹਨਾਂ ਦੀ ਦਿੱਲੀ ਸਰਕਾਰ ਦੀ ਅਫਸਰਸ਼ਾਹੀ ਤੋਂ ਲੈ ਕੇ ਉਹਨਾਂ ਲੀਡਰਾਂ ਤੱਕ ਵੀ ਆਏ, ਉਹਨਾਂ ਅਧਿਕਾਰੀਆਂ ਤੱਕ ਵੀ ਆਈ ਜਿਹੜੇ ਇਹ ਤੋਂ ਪ੍ਰਭਾਵਿਤ ਸੀ, ਜਿਹੜੇ ਇਹ ਤੋਂ ਵਾਕਫ ਸੀ, ਜਿਹੜੇ ਇਹਦੀਆਂ ਕਾਪੀਆਂ ਲੈ ਕੇ ਗਏ ਸੀ, ਜਾਂ ਜਿਹੜੇ ਕਾਰੋਬਾਰੀ ਸੀ। ਸੋ ਕੱਲ ਦੀ ਛਾਪਾਮਾਰੀ ਉਹ ਤੋਂ ਅਗਲਾ ਕਦਮ ਸੀ। ਪ੍ਰਵੀਨ ਜੀ, ਤੁਹਾਡੇ ਧਿਆਨ 'ਚ ਹੋਊਗਾ ਕਿ ਪਹਿਲਾਂ ਵੀ ਜਿਹੜੀ ਪਿਛਲੇ ਦਿਨ 6 ਸਤੰਬਰ ਨੂੰ ਰੇਡ ਪਈ ਸੀ, ਬਕਾਇਦਾ ਦੇਸ਼ ਭਰ ਦੇ ਵਿੱਚ ਕਰੀਬ 40 ਥਾਵਾਂ ਦੇ ਉੱਤੇ ਰੇਡ ਸੀ ਉਸ ਦਿਨ। ਤੇ ਉਹ 40 ਥਾਵਾਂ ਦੇ ਵਿੱਚੋਂ ਪੰਜਾਬ ਵੀ ਇੱਕ ਸੀ, ਪੰਜਾਬ ਦੇ ਅਫਸਰ ਵੀ ਸੀ। ਸੋ ਪੰਜਾਬ ਦੇ ਅਫਸਰ ਉਹ ਸੀ ਜਿਹੜੇ ਇਹਦੇ ਕਾਰੋਬਾਰ ਨਾਲ, ਐਕਸਾਈਜ਼ ਪਾਲਿਸੀ ਨਾਲ ਜੁੜੇ ਹੋਏ ਸੀ। ਸੋ ਇਸ ਲਈ ਉਹਨਾਂ ਦੇ ਵੀ ਛਾਪੇਮਾਰੀ ਸੀ। ਤੇ ਹੁਣ ਕੱਲ ਫੇਰ ਦੁਬਾਰਾ ਦਿੱਲੀ ਦੀ ਇਸ ਐਕਸਾਈਜ਼ ਪਾਲਿਸੀ ਨੂੰ ਲੈ ਕੇ ED ਵੱਲੋਂ 40 ਥਾਵਾਂ ਤੇ ਫੇਰ ਛਾਪੇਮਾਰੀ ਹੋਈ ਹੈ। ਔਰ ਇਹਦੇ ਵਿੱਚ ਵੀ ਫੇਰ ਉਸੇ ਤਰ੍ਹਾਂ ਹੈ, ਇਹਦੇ ਵਿੱਚ ਆਂਧਰਾ ਪ੍ਰਦੇਸ਼ ਹੈ, ਇਹਦੇ ਵਿੱਚ ਤੇਲੰਗਾਨਾ ਹੈ, ਇਹਦੇ ਵਿੱਚ ਕਰਨਾਟਕ ਹੈ, ਇਹ 'ਚ ਤਾਮਿਲਨਾਡੂ ਹੈ, ਇਹਦੇ ਵਿੱਚ ਦਿੱਲੀ NCR ਹੈ। ਇਹਨਾਂ ਸਾਰੇ ਥਾਵਾਂ ਤੇ ਛਾਪੇ ਮਾਰੇ ਗਏ। ਫਿਰ ਇਹਦੇ ਵਿੱਚ ਅਗਲਾ ਕਦਮ ਹੈ ਕਿ ਇਹਦੇ ਵਿੱਚ ਸ਼ਰਾਬ ਦੇ ਕਾਰੋਬਾਰੀ ਨੇ, ਸ਼ਰਾਬ ਦੇ ਵਪਾਰੀ ਨੇ, ਸ਼ਰਾਬ ਦੇ ਸਪਲਾਇਰ ਨੇ ਤੇ ਅਫਸਰ ਨੇ। ਖਾਸ ਕਰਕੇ ਇੱਕ MP ਤੱਕ ਵੀ ਛਾਪੇਮਾਰੀ ਹੋਈ ਹੈ। ਉਹ 22SR PCP ਹੈ ਨਾ, ਉਹਨਾਂ ਦਾ MP ਹੈ, ਕੀ ਨਾਮ ਉਹਦਾ, ਰੈਡੀ। ਤੇ ਉਹ ਮੈਂਬਰ ਪਾਰਲੀਮੈਂਟ ਦੇ ਵੀ ਘਰੇ ਮਤਲਬ ਕਿ ਛਾਪੇਮਾਰੀ ਹੋਈ ਹੈ ਇਹਦੀ ਤਹਿਤ ਹੀ। ਉਦੋਂ ਛਾਪੇ ਦਾ ਕਾਰਨ ਵੀ ਦੱਸਿਆ ਜਾ ਰਿਹਾ ਕਿਉਂਕਿ ਉਹ ਵੀ ਕਹਿੰਦੇ ਸ਼ਰਾਬ ਦੇ ਕਾਰੋਬਾਰ ਨਾਲ ਸੰਬੰਧ ਰੱਖਦਾ। ਸੋ ਇਸ ਲਈ ਤੁਸੀਂ ਇਸ ਨੂੰ ਇਸ ਕੜੀ 'ਚ ਹੀ ਦੇਖਣ ਦੀ ਲੋੜ ਹੈ ਕਿ ਜਿਹੜਾ 6 ਸਤੰਬਰ ਨੂੰ ਛਾਪੇਮਾਰੀ ਪਈ ਸੀ, ਇਹ ਉਹਦੀ ਅਗਲੀ ਕੜੀ ਹੈ, ਉਸੇ ਤਹਿਤ ਹੈ। ਤਾਂ ਹੀ ਕਹਿ ਰਿਹਾ ਕਿ ਮੈਂ ਸਿੱਧਾ ਨਿਸ਼ਾਨਾ, ਜੇਕਰ ਤੁਸੀਂ ਕਹੋ ਕਿ ਹੁਣ ਤਾਂ ਇਹ ਨਹੀਂਗਾ ਕਿ ਹਾਂ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਾਂ ਆਮ ਆਦਮੀ ਪਾਰਟੀ ਸਰਕਾਰ ਨਾਲ ਜੁੜੇ ਹੋਏ ਅਧਿਕਾਰੀ ਨੇ। ਇੱਥੇ ਬਾਹਰਲੇ ਸਾਰੇ ਲੀਡਰ, ਬਾਹਰਲੇ ਸਾਰੇ ਠੇਕੇਦਾਰ, ਬਾਹਰਲੇ ਸਾਰੇ ਸ਼ਰਾਬ ਦੇ ਕਾਰੋਬਾਰੀ ਵੀ ਨੇ, ਪਰ ਇਹ ਜੁੜਦੀ ਜਾ ਕੇ ਉਸੇ ਮਨੀਸ਼ ਸਿਸੋਦੀਆ ਕਾਂਡ ਨਾਲ। ਸੋ ਇਸੇ ਲਈ ਮਨੀਸ਼ ਸਿਸੋਦੀਆ ਨੂੰ ਖਤਰਾ ਖੜਾ ਕਿ ਮੈਂ ਤਾਂ ਹੀ ਬਾਰ-ਬਾਰ, ਉਹ ਆਪਣੇ ਸਕੂਲਾਂ ਦੀ ਗੱਲ ਕਰਦੇ ਨੇ, ਉਹ ਆਪਣੇ ਸਿਹਤ ਕੇਂਦਰਾਂ ਦੀ ਗੱਲ ਕਰਦੇ ਨੇ, ਉਹ ਕਹਿੰਦੇ ਸ਼ਾਇਦ ਇਹਦੀ ਆੜ ਦੇ ਵਿੱਚ ਲੋਕ ਇਕੱਠੇ ਹੋ ਜਾਣ, ਲੋਕ ਮੈਨੂੰ ਆ ਕੇ ਬਚਾ ਲੈਣ। ਪਰ ਹੁਣ ਜਿਹੜਾ ED ਦਾ ਹਵਾਲਾ, ਇਹ ਕਿਤੇ ਨਾ ਕਿਤੇ ਇਸ ਪਹਿਲੂ ਵੱਲ ਇਸ਼ਾਰਾ ਕਰਦਾ ਹੈ ਕਿ ਆਉਣ ਵਾਲੇ ਸਮੇਂ 'ਚ ਵੱਡੀ ਕਾਰਵਾਈ ਹੋ ਸਕਦੀ ਹੈ। ਪਰ
ਜੇਕਰ ਤੁਸੀਂ 6 ਸਤੰਬਰ ਦੀ ਗੱਲ ਕਰੋਗੇ ਤਾਂ 6 ਸਤੰਬਰ ਨੂੰ ਪੰਜਾਬ 'ਚ ਵੀ ਆਪਾਂ ਗੱਲ ਕੀਤੀ, ਛਾਪੇ ਪਏ। ਪੰਜਾਬ ਦਾ ਅਫਸਰ ਦੁਬੇ ਹੋਰੀ, ਜਿਹੜੇ ਨਰੇਸ਼ ਦੁਬੇ ਹੋਰੀ ਇੱਥੇ ਪੰਚਕੂਲਾ 'ਚ ਰਹਿੰਦੇ ਨੇ, ਉਹਨਾਂ ਦੇ ਵੀ ਫਿਰ ਇਸੇ ਤਰ੍ਹਾਂ ਵਰੁਣ ਰੁੰਜਮ, ਇਹ ਬਹੁਤ ਚਰਚਾ 'ਚ ਰਹੇ। ਪਰ ਪ੍ਰਵੀਨ ਜੀ, ਕਹਾਣੀ ਇਹ ਹੈ ਕਿ ਇੱਕ ਪਾਸੇ ਈਡੀ 6 ਤੋਂ ਬਾਅਦ ਕੱਲ ਛਾਪੇ ਮਾਰਦੀ ਹੈ ਦੁਬਾਰਾ, ਉਦੋਂ ਵੀ 40 ਥਾਵਾਂ ਤੇ ਸੀ, ਕੱਲ ਵੀ ਲਗਭਗ 40 ਥਾਵਾਂ ਸੀ, ਪਰ 6 ਤੋਂ ਲੈ ਕੇ ਕੱਲ ਦੇ ਦਿਨ ਤੱਕ ਲਗਾਤਾਰ ਦਿੱਲੀ ਦੀ ਈਡੀ ਦੀਆਂ ਟੀਮਾਂ ਰੰਜੁਮ ਔਰ ਦੁਬੇ ਹੋਰਾਂ ਨੂੰ ਦਿੱਲੀ ਤਲਬ ਕਰਦੀਆਂ ਲਗਾਤਾਰ, ਔਰ ਇਹ ਗੁਪਤ ਮਤਲਬ ਕਿ ਪੁੱਛਗਿੱਛ ਚੱਲ ਰਹੀ ਹੈ। ਕੋਈ ਮੀਡੀਆ 'ਚ ਨਹੀਂ ਆਉਂਦੀ, ਕੋਈ ਚਰਚਾ 'ਚ ਨਹੀਂ ਆਉਂਦੀ, ਕਦੋਂ ਫੋਨ ਤੇ ਪੁੱਛਦੇ ਨੇ, ਕਦੋਂ ਬੁਲਾਉਂਦੇ ਨੇ, ਕਦੋਂ ਸਾਹਮਣੇ ਬਿਠਾ ਲੈਂਦੇ ਨੇ, ਇਹ ਲਗਾਤਾਰ ਜਾਰੀ ਹੈ। ਈਡੀ ਵੱਲੋਂ ਪਤਾ ਲੱਗ ਰਿਹਾ ਕਿ ਵਰੁਣ ਰੁੰਜਮ ਔਰ ਨਰੇਸ਼ ਦੁਬੇ ਤੋਂ ਦਿੱਲੀ 3 ਤੋਂ 4 ਵਾਰ ਇਹਨਾਂ ਦੋਨਾਂ ਨੂੰ ਬੁਲਾ ਲਿਆ ਗਿਆ, ਵੱਖੋ-ਵੱਖ ਤੌਰ ਤੇ ਇਹਨਾਂ ਤੋਂ ਪੁੱਛਗਿੱਛ ਕਰ ਲਈ ਗਈ ਹੈ, ਤੇ ਲਗਾਤਾਰ ਅਜੇ ਵੀ ਇਹਨਾਂ ਤੋਂ ਸਵਾਲ ਨੇ ਕਿ ਇਹਦਾ ਪੰਜਾਬ 'ਚ ਕੀ ਇਫੈਕਟ ਪੈਣਾ ਸੀ, ਪੰਜਾਬ 'ਚ ਕਿਹਨਾਂ ਨੂੰ ਫਾਇਦਾ, ਕਿਹਨਾਂ ਨੂੰ ਨੁਕਸਾਨ, ਕਿਹਨਾਂ ਨਾਲ ਤੁਸੀਂ ਮੀਟਿੰਗਾਂ ਕੀਤੀਆਂ, ਕਿਹਨਾਂ ਨੂੰ ਦੇਣ ਲੈਣ ਹੋਣਾ ਸੀ, ਕਿੱਥੇ ਪੈਸਾ ਆਉਣਾ ਸੀ, ਕਿਹਨੇ ਦੇਣਾ ਸੀ, ਕਿਉਂ ਇੱਕ ਬੰਦੇ ਨੂੰ ਇਹ ਸਾਰੇ ਠੇਕੇ ਸੌਂਪੇ ਜਾ ਰਹੇ ਸੀ। ਸੋ ਇਸ ਨੂੰ ਲੈ ਕੇ ਦਿੱਲੀ ਪਾਲਿਸੀ ਨੂੰ ਹੀ ਕਿਉਂ ਲਿਆਂਦਾ, ਗੱਲਾਂ ਤਾਂ ਦੇਸ਼ ਦੇ ਹੋਰ ਸੂਬਿਆਂ ਦੀਆਂ ਸ਼ਰਾਬ ਵਾਲੀਆਂ ਹੁੰਦੀਆਂ ਸੀ ਕਿ ਉੱਥੇ ਸ਼ਰਾਬ ਦਾ ਕਾਰੋਬਾਰ ਬਹੁਤ ਵਧੀਆ ਚੱਲਦਾ, ਅਸੀਂ ਉਵੇਂ ਬਣਾ ਲੈਣਾ, ਫਿਰ ਦਿੱਲੀ ਵਾਲੀ ਪਾਲਿਸੀ ਕਿਉਂ ਲਈ, ਔਰ ਦਿੱਲੀ 'ਚ ਜਦੋਂ ਵਾਪਸ ਲੈ ਲਈ ਉਹ ਤੋਂ ਬਾਅਦ ਵੀ ਪੰਜਾਬ 'ਚ ਕਿਉਂ ਲਾਗੂ ਕੀਤੀ, ਇਹਦਾ ਕੀ ਮਾਇਨੇ ਨੇ ਕਿ ਦਿੱਲੀ ਵਾਲੀ। ਸੋ ਇਹ ਸਾਰਾ ਮਾਮਲਾ ਕਿਤੇ ਨਾ ਕਿਤੇ ਵਰੁਣ ਰੰਜੁਮ ਔਰ ਨਰੇਸ਼ ਦੁਬੇ ਦੇ ਹਵਾਲੇ ਨਾਲ, ਕਿ ਜੇਕਰ ਇਹਨਾਂ ਤੋਂ ਕੁਝ ਅਗਲਾਇਆ, ਇਹਨਾਂ ਤੋਂ ਕੁਝ ਕਹਾਇਆ, ਇਹਨਾਂ ਤੋਂ ਕੋਈ ਬਿਆਨ ਇਹਨਾਂ ਦਾ ਅਜਿਹਾ ਆਇਆ, ਤਾਂ ਕੀ ਉਸੇ ਤਰ੍ਹਾਂ ਜਿਵੇਂ ਮਨੀਸ਼ ਸਿਸੋਦੀਆ ਫਸੇ ਨੇ, ਉਵੇਂ ਪੰਜਾਬ ਦੇ ਵੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਵੱਡੇ, ਮੰਤਰੀ ਵੱਡੇ, ਉਹ ਫਸਣਗੇ, ਕਿਉਂਕਿ ਸਾਬਕਾ ਤੋਂ ਲੈ ਕੇ ਮੌਜੂਦਾ ਤੱਕ ਪੁੱਛਗਿੱਛ ਦੇ ਘੇਰੇ 'ਚ ਨੇ। ਕੀ ਇਹ ਸਰਕਾਰ ਤੱਕ ਆਏਗਾ ਮਾਮਲਾ? ਸੋ ਫਿਰ ਇਹ ਉੱਥੀ ਕਹਾਣੀ ਆਉਂਦੀ ਹੈ ਕਿ ਕੀ ਇਹ ਏਜੰਸੀਆਂ ਰਾਜਨੀਤਿਕ ਹਥਿਆਰ ਵਜੋਂ ਕੰਮ ਕਰ ਰਹੀਆਂ ਨੇ, ਜਾਂ ਸੱਚਮੁੱਚ ਉਹ ਇਹਦੇ ਵਿੱਚ ਲੁਕਿਆ ਭ੍ਰਸ਼ਟਾਚਾਰ, ਇਹਦੇ ਪਿੱਛੇ ਲੁਕੀ ਠੱਗੀ ਲੱਭਣਾ ਚਾਹੁੰਦੀਆਂ ਨੇ। ਸੋ ਦੋਵੇਂ ਪਹਿਲੂ ਲਗਾਤਾਰ ਬਰਾਬਰ ਚੱਲ ਰਹੇ ਨੇ ਪ੍ਰਵੀਨ ਜੀ। ਜੀ, ਇੱਕ ਨਾ ਸੁਰਜੀਤ ਖਾਨ ਦਾ ਗਾਣਾ ਆਇਆ ਸੀਗਾ 2014-15 ਦੇ ਵਿੱਚ, ਮੇਰੇ ਯਾਦ ਹੈ, ਇਸ ਤਰ੍ਹਾਂ ਦਾ ਰਹਿੰਦਾ ਇਸ ਸੁਰੱਖੀਆਂ 'ਚ ਨਾ। ਹੁਣ ਜੇ ਮੈਂ ਅਗਲੀ ਖਬਰ ਦਾ ਹੈਡਰ ਪੜ੍ਹਦਾ, ਜਦੋਂ ਮੈਂ ਅਗਲੀ ਖਬਰ ਪੜ੍ਹਦਾ, ਤੇ ਮੈਨੂੰ ਲੱਗਦਾ ਵੀ ਇਹ ਸੁਰੱਖੀਆਂ ਦੇ ਨਾਲ ਗਾਣਾ ਜਿਹੜਾ ਇਹਨਾਂ ਤੇ ਢੁੱਕਦਾ। ਅਸਲ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੇ ਆਪਣੀ ਸਾਰੀ ਸਿਆਸੀ ਤਾਕਤ ਜਿਹੜੀ ਆ ਉਹ ਦਿੱਲੀ ਝੋਕ ਦਿੱਤੀ ਹੈ। ਸਾਰਿਆਂ ਨੂੰ ਕਿਹਾ ਵੀ ਦਿੱਲੀ ਆ ਜਾਓ, 18 ਨੂੰ ਸ਼ਕਤੀ ਪ੍ਰਦਰਸ਼ਨ ਕਰਨਾ ਜੀ। ਪ੍ਰਵੀਨ ਜੀ, ਤੁਸੀਂ ਗਾਣੇ ਦੀ ਗੱਲ ਕੀਤੀ ਆ, ਇੱਕ ਪਸੰਦਾ ਗਾਣਾ ਭਗਵੰਤ ਮਾਨ ਦਾ ਰਿਹਾ ਜੀ, ਜ਼ਰੂਰ ਦੱਸੋ। ਜਿਹੜਾ ਤੁਸੀਂ ਸ਼ਕਤੀ ਪ੍ਰਦਰਸ਼ਨ ਦੀ ਗੱਲ ਕੀਤੀ ਆ, ਜਿਹੜਾ ਗਾਣਾ ਭਗਵੰਤ ਮਾਨ ਦਾ ਪਸੰਦਾ ਰਿਹਾ ਔਰ ਉਹਨੇ ਚੋਣਾਂ 'ਚ ਦੱਬ ਕੇ ਚਲਾਇਆ, ਬਜਾਇਆ, ਉਹ ਗਾਣਾ ਮੈਨੂੰ ਹੋ ਸਕਦਾ ਇਸ ਵਾਰ ਸ਼ਕਤੀ ਪ੍ਰਦਰਸ਼ਨ ਦੇ ਕੇਜਰੀਵਾਲ ਗਾਉਂਦਾ ਵੀ ਤੁਹਾਨੂੰ ਨਜ਼ਰ ਆਵੇ। ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਪਰ ਦੱਬਦਾ ਕਿੱਥੇ ਆ। ਸੋ ਇਹ ਮੈਨੂੰ ਲੱਗਦਾ ਇਹ ਹੁਣ ਕੇਜਰੀਵਾਲ ਦਾ ਪਸੰਦਾ ਗਾਣਾ ਵੀ ਬਣ ਸਕਦਾ। ਜਿਹੜੇ ਤੁਸੀਂ ਸ਼ਕਤੀ ਪ੍ਰਦਰਸ਼ਨ ਦੀ ਗੱਲ ਕੀਤੀ ਆ, ਉਹ ਅਜਿਹੇ ਹੀ ਸ਼ਕਤੀ ਪ੍ਰਦਰਸ਼ਨ ਆ ਕਿ ਦੇਖੋ ਜੀ, ਮੈਨੂੰ ਦਬਾ ਰਹੇ ਨੇ, ਮੇਰਾ ਰਾਜਨੀਤਿਕ ਕਤਲ ਕਰਨ ਨੂੰ ਫਿਰਦੇ ਨੇ, ਮੈਨੂੰ ਰਾਜਨੀਤਿਕ ਤੌਰ ਤੇ ਬਦਨਾਮ ਕਰਨ ਨੂੰ ਫਿਰਦੇ ਨੇ, ਮੇਰੇ ਤੇ ਭ੍ਰਿਸ਼ਟਾਚਾਰ ਦਾਗ ਲਾਉਣ ਨੂੰ ਫਿਰਦੇ ਨੇ। ਸੋ ਆਹ ਦੇਖੋ ਜੀ, ਆਹ ਫਿਰਦਾ ਮੈਂ, ਤਾਂ ਕਰ ਲੋ ਗ੍ਰਿਫਤਾਰ। ਸੋ ਇਹ ਕਿਤੇ ਐ ਨਾ ਹੋਵੇ ਕਿ ਉਹ ਜਿਵੇਂ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਗਏ ਸੀ ਕਾਂਗਰਸੀ, ਖਿਆਲ ਹੋ ਜੀ ਇਸ ਤਰ੍ਹਾਂ ਖੜਿਆ, ਕਰ ਲੋ ਗ੍ਰਿਫਤਾਰ, ਫਿਰ ਕਹਿੰਦਾ ਸਾਨੂੰ ਕਿਉਂ ਚੱਕਣ ਆਏ ਹੋ, ਵਾਰੰਟ ਦਿਖਾਓ ਜੀ। ਸੋ ਇਹ ਆਮੋ ਸਾਹਮਣੇ ਦੀ ਲੜਾਈ ਛੇੜਨ ਦੀ ਤਿਆਰੀ ਹੈ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ 18 ਸਤੰਬਰ ਨੂੰ ਨੀਂਹ ਰੱਖੇਗੀ ਇਸ ਮੁਹਿੰਮ ਦਾ। 2024 ਮਿਸ਼ਨ 2024 ਦਾ ਨੀਂਹ ਪੱਥਰ ਹੈ 18 ਤਰੀਕ ਨੂੰ। ਉਹ ਇੱਟ ਰਖਾਈ ਦੀ ਫੋਟੋ ਹੋਏਗੀ ਉਸ ਦਿਨ, ਸਮਝ ਲਓ। ਮਸਲਾ ਕੀ ਹੈ ਪ੍ਰਵੀਨ ਜੀ, ਆਪਾਂ ਕੱਲ ਵਿਚਾਰਿਆ ਸੀਗਾ ਕਿ 2 ਤਰ੍ਹਾਂ ਦੀਆਂ ਬੈਠਕਾਂ ਹੋਣ ਜਾ ਰਹੀਆਂ ਦਿੱਲੀ 18 ਤਰੀਕ ਨੂੰ। ਇੱਕ ਬੈਠਕ ਹੋਣ ਜਾ ਰਹੀ ਹੈ ਕਿ ਜਿਹਦੇ ਵਿੱਚ ਪੰਜਾਬ ਦੇ MLA ਤਲਬ ਨੇ, ਉਹ 25 ਕਰੋੜ ਦਾ ਮਾਮਲਾ। ਉਸ ਮਾਮਲੇ 'ਚ ਉਹਨਾਂ ਤੋਂ ਸਾਰਾ ਕੁਝ ਹਿਸਾਬ ਕਿਤਾਬ ਲਿਆ ਜਾਣਾ, ਪੁੱਛਿਆ ਜਾਣਾ। ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਦੂਸਰੇ ਪਾਸੇ ਹੁਣ ਇਹ ਪਤਾ ਲੱਗ ਰਿਹਾ ਕਿ ਪੰਜਾਬ ਦੇ ਆਪਾਂ 5 ਸਰਪੰਚ ਬੁਲਾ ਲਏ ਜੀ, ਪੰਜਾਬ ਦੇ MC ਬੁਲਾ ਰਹੇ। ਪਰ ਅੱਜ ਜਿਹੜੀ ਗੱਲ ਨਿਕਲ ਕੇ ਆਈ ਉਹ ਆਈ ਕਿ ਪੂਰੇ ਪੰਜਾਬ ਚੋਂ ਨਹੀਂ, ਪੂਰੇ ਦੇਸ਼ ਚੋਂ ਜਿੱਥੇ ਜਿੱਥੇ ਵੀ ਇਹਨਾਂ ਦਾ ਨੁਮਾਇੰਦਾ ਹੈ, ਪਾਰਟੀ ਦਾ ਨੁਮਾਇੰਦਾ ਨਹੀਂ, ਸੰਵਿਧਾਨਕ ਅਹੁਦਿਆਂ ਵਾਲਾ ਜਿਹੜਾ ਨੁਮਾਇੰਦਾ ਹੈ, ਉਹਨਾਂ ਸਾਰਿਆਂ ਨੂੰ ਸੱਦ ਲਿਆ। ਪ੍ਰਵੀਨ ਜੀ, ਜਿੱਥੋਂ ਤੱਕ ਤਾਂ MLA ਨੂੰ ਤਲਬ ਕਰਨ ਦੀ ਗੱਲ ਆ, ਉੱਥੋਂ ਤਾਂ ਇਹ ਹੈ ਕਿ ਪੰਜਾਬ ਦੇ MLA ਇਹਨਾਂ ਤੋਂ ਨਾਰਾਜ਼ ਨੇ, ਜਿਹੜੇ ਨਿਰਾਸ਼ ਨੇ, ਉਹਨਾਂ ਨੂੰ ਕੰਟਰੋਲ ਕਰਨ ਦੀ ਵੀ ਇੱਕ ਕਵਾਇਦ ਲੱਗ ਰਹੀ ਆ ਕਿ ਉਹਨਾਂ ਨੂੰ ਵੀ ਕੋਈ ਨਵੀਂ ਘੁੱਟੀ ਦੇਣੀ ਆ, ਨਵੀਂ ਗੁੜਤੀ ਦੇਣੀ ਆ, ਨਵੀਂ ਤਾੜਨਾ ਦੇਣੀ ਆ, ਉਹਦਾ ਵੀ ਇੱਕ ਸੰਕੇਤ ਲੱਗਦਾ। ਪਰ ਜਿਹੜਾ ਸ਼ਕਤੀ ਪ੍ਰਦਰਸ਼ਨ ਹੈ, ਇਹ ਸ਼ਕਤੀ ਪ੍ਰਦਰਸ਼ਨ ਭਾਜਪਾ ਲਈ ਹੈ, ਇਹ 2024 ਲਈ ਹੈ, ਇਹ ਦੇਸ਼ ਨੂੰ ਦੱਸਣ ਲਈ ਹੈ ਕਿ ਅਸੀਂ ਦਿੱਲੀ ਤੋਂ ਤੁਰੇ ਹਾਂ, ਦਿੱਲੀ ਉਹ ਆ ਕੇ ਬੈਠਣਾ। ਹਾਂਜੀ। ਸੋ ਸਾਡਾ, ਅਸੀਂ ਦਿੱਲੀ ਵਿਧਾਨ ਸਭਾ ਜਿੱਤੀ, ਹੁਣ ਦਿੱਲੀ
ਲੋਕ ਸਭਾ ਦੇ ਤਖਤ ਤੇ ਅਸੀਂ ਬੈਠਣਾ। ਸੋ ਇੱਕ ਹਵਾਲਾ ਦਿੰਦੇ ਨੇ ਕੇਜਰੀਵਾਲ ਜੀ, ਇੱਕ ਮੈਗਜ਼ੀਨ ਦਾ ਕੇਜਰੀਵਾਲ ਜੀ ਹਵਾਲਾ ਦਿੰਦੇ ਨੇ ਇੱਕ ਏਜੰਸੀ ਦਾ ਜਿਹੜੀ ਦੇਸ਼ ਭਰ ਚ ਸਰਵੇ ਕਰਦੀ ਹੈ, ਕਿ ਉਹਨੇ ਦੱਸਿਆ ਕਿ 2024 ਚ ਰਾਹੁਲ ਗਾਂਧੀ ਜਾਂ ABC ਕਿਸੇ ਨਾਲ ਮੋਦੀ ਦਾ ਮੁਕਾਬਲਾ ਨਹੀਂ, ਮੋਦੀ ਦਾ ਮੁਕਾਬਲਾ ਅਰਵਿੰਦ ਕੇਜਰੀਵਾਲ ਨਾਲ। ਤੋਂ ਉਹ ਕੇਜਰੀਵਾਲ ਨਾਲ ਮੁਕਾਬਲੇ ਦਾ ਨੀਂਹ ਪੱਥਰ ਕੱਲ੍ਹ ਰੱਖ ਹੋਣਾ। ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਆਮ ਆਦਮੀ ਪਾਰਟੀ ਨੇ ਬਕਾਇਦਾ ਇੱਕ ਗਰਾਊਂਡ ਬੁੱਕ ਕਰਾਇਆ, ਇੱਕ ਹਾਲ ਬੁੱਕ ਕਰਾਇਆ ਉੱਥੇ ਦਿੱਲੀ ਦੇ ਵਿੱਚ, ਔਰ ਉੱਥੇ ਸਾਰੇ ਆਪਣੇ ਪ੍ਰਤੀਨਿਧੀਆਂ ਨੂੰ ਸੱਦਿਆ, ਆਪਣੇ ਨੁਮਾਇੰਦਿਆਂ ਨੂੰ ਸੱਦਿਆ, ਜਿਹਦੇ ਵਿੱਚ MP ਜੀ ਕੋਈ ਨਹੀਂ ਹੈਗਾ ਕਹਿੰਦੇ ਹੁਣ। ਅੱਛਾ ਰਾਜ ਸਭਾ ਮੈਂਬਰ ਹੈਗੇ ਨਾ ਫਿਰ, ਹਾਂ ਰਾਜ ਸਭਾ ਮੈਂਬਰ ਹੈਗੇ। ਸੋ ਰਾਜ ਸਭਾ ਮੈਂਬਰ ਚਾਹੇ ਉਹ ਪੰਜਾਬ ਤੋਂ ਨਾਮਜ਼ਦ ਹੋ ਕੇ ਗਏ ਨੇ, ਚਾਹੇ ਉਹ ਪੰਜਾਬ ਦੇ ਨੇ, ਤੇ ਚਾਹੇ ਦਿੱਲੀ ਵਾਲੇ ਨੇ, ਦੋ ਥਾਵਾਂ ਤੋਂ ਹੀ ਨੇ। ਸੋ ਉਹ ਸਾਰੇ ਰਾਜ ਸਭਾ ਮੈਂਬਰ ਬੁਲਾਏ। ਫਿਰ ਪੰਜਾਬ ਦੇ 92 MLA, 91 ਪੰਜਾਬ ਤੋਂ ਜਾਣਗੇ, 92 ਨੇ ਆਪਣਾ ਝੋਲਾ ਚੱਕ ਲਿਆ ਤੇ ਉਹ ਤੁਰ ਪਏ ਦਿੱਲੀ ਲਈ। ਸੋ ਉਹ ਦਿੱਲੀ ਆ ਜਾਣਗੇ। ਅੱਜ 17 ਤਰੀਕ ਨੂੰ ਉਹਨਾਂ ਨੂੰ ਸੱਦ ਲਿਆ ਗਿਆ ਵਾਪਸ, 19 ਤਰੀਕ ਤੱਕ ਦੌਰਾ ਸੀ ਮੁੱਖ ਮੰਤਰੀ ਸਾਹਿਬ ਦਾ। ਸੋ 92 MLA ਪੰਜਾਬ ਦੇ। ਇਸੇ ਤਰ੍ਹਾਂ ਦਿੱਲੀ ਵਾਲੇ MLA, ਜੇ ਹੁਣ ਦੋ ਨਾ ਜਾ ਸਕੇ, ਚਲੋ ਇੱਕ ਜੈਨ ਅੰਦਰ ਹੈ ਤੇ ਇੱਕ ਕੱਲ ਅਮਤੁੱਲਾ ਖਾਨ ਚੱਕ ਲਿਆ, ਸੋ ਇਸ ਲਈ ਨਾ ਦੋਵਾਂ ਤੋਂ ਬਿਨਾਂ ਬਾਕੀ ਸਾਰੇ। ਸੋ ਇਹ MLA ਹੋਣਗੇ। ਇਸੇ ਤਰ੍ਹਾਂ ਪੰਜਾਬ ਦੇ ਸਣੇ ਦੇਸ਼ ਭਰ ਦੇ ਜਿੰਨੇ ਵੀ ਇਹਨਾਂ ਨਾਲ ਪੰਚ ਜੁੜੇ ਹੋਏ ਨੇ, ਜਿੰਨੇ ਇਹਨਾਂ ਨਾਲ ਸਰਪੰਚ ਜੁੜੇ ਹੋਏ ਨੇ, ਜਿੰਨੇ ਇਹਨਾਂ ਨਾਲ MC ਜੁੜੇ ਹੋਏ ਨੇ, ਜਿੰਨੇ ਇਹਨਾਂ ਨਾਲ ਲੋਕ ਆਪਣਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜੁੜੇ ਹੋਏ ਨੇ, ਉਹ ਸਾਰੇ ਪ੍ਰਤੀਨਿਧੀ ਵੀ ਸੱਦ ਲਏ। ਅਚੇਚੇ ਤੌਰ ਤੇ ਹਦਾਇਤਾਂ ਕੀਤੀਆਂ ਜਾ ਰਹੀਆਂ। ਜਲੰਧਰ ਵਾਲਾ ਜਿਹੜਾ MLA BJP ਚੋਂ ਆਇਆ ਸੀ, 18 ਸਾਲ ਉੱਧਰ ਰਿਹਾ, ਤੇ ਤਾਜ਼ੇ ਉਹਨੇ ਕੱਲ 4 BJP ਦੇ ਕੌਂਸਲਰ ਵੀ ਤੋੜੇ ਨੇ। ਉਹ ਤੋਂ ਪਹਿਲਾਂ ਵੀ ਜਲੰਧਰ ਦੇ ਵਿੱਚ ਭੰਨਤੋੜ ਹੋਈ ਹੈ, ਕਾਂਗਰਸੀ ਵੀ ਇੱਧਰ ਆਏ ਹੋਏ ਨੇ। ਸੋ ਨਾਲ ਸਾਰੇ MCਆਂ ਲਈ ਵੀ ਸੱਦਾ ਕਿ ਭਾਈ ਇਹਨਾਂ ਨੂੰ ਲੈ ਕੇ ਆ ਜਾ ਦਿੱਲੀ। ਇਸੇ ਤਰ੍ਹਾਂ ਮੋਹਾਲੀ ਤੋਂ ਜਿਹੜੇ ਬਲਬੀਰ ਸਿੱਧੂ ਦੇ ਮਤਲਬ ਕਿ ਤਾਲਮੇਲ ਨਾਲ ਵੀ ਮੇਅਰ ਬਣ ਗਏ ਸੀ, ਅਕਾਲੀਆਂ ਚ ਵੀ ਰਹੇ, ਤੇ ਅੱਜ ਕੱਲ ਇਹਨਾਂ ਦੇ MLA ਨੇ ਕੁਲਵੰਤ ਹੋਰੀ। ਸੋ ਕੁਲਵੰਤ ਹੋਰਾਂ ਨੂੰ ਹਦਾਇਤ ਕੀਤੀ ਕਿ ਮੋਹਾਲੀ 'ਚ ਜਿਹੜੇ ਤੁਹਾਡੇ ਨਾਲ MC ਸੰਪਰਕ ਨੇ ਉਹਨਾਂ ਨੂੰ ਲਿਆਓ। ਇਸੇ ਤਰ੍ਹਾਂ ਦੇਸ਼ ਭਰ ਦੇ ਵਿੱਚ ਚਾਹੇ ਇਹਨਾਂ ਦੀ ਟਿਕਟ ਤੇ ਕੋਈ ਜਿੱਤਿਆ ਚਾਹੇ ਨਹੀਂ ਜਿੱਤਿਆ, ਜਿਹੜਾ ਇਹਨਾਂ ਦੀ ਝੋਲੀ 'ਚ ਆ ਗਿਆ, ਜਿਹੜਾ ਇਹਨਾਂ ਦੇ ਨਾਲ ਆ ਗਿਆ, ਜਿਹਨੇ ਝਾੜੂ ਚੱਕ ਲਿਆ, ਉਹ ਪੰਚ, ਸਰਪੰਚ, MC, ਮੇਅਰ, ਨਗਰ ਨਿਗਮ ਦਾ ਪ੍ਰਧਾਨ, ਉਹ ਸਾਰੇ, ਤੇ ਇਹ ਤੋਂ ਬਿਨਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇਸ਼ ਭਰ ਦੇ ਮੈਂਬਰ, ਉਹਨਾਂ ਸਾਰਿਆਂ ਨੂੰ ਦਿੱਲੀ ਇਕੱਠ ਕੀਤਾ ਜਾ ਰਿਹਾ। 18 ਤਰੀਕ ਨੂੰ ਸ਼ਕਤੀ ਪ੍ਰਦਰਸ਼ਨ ਕਰਕੇ ਕਿਹਾ ਜਾਣਾ ਕਿ ਪਹਿਲਾ ਮਿਸ਼ਨ ਗੁਜਰਾਤ ਤੇ ਹਿਮਾਚਲ, ਫਿਰ ਮਿਸ਼ਨ 24। ਸੋ ਉਹਦੇ ਲਈ ਇੱਕ ਤਿਆਰੀ ਹੈ, ਤੇ ਇਹ ਦਿਖਾਉਣ ਦੀ ਵੀ ਤਿਆਰੀ ਹੈ ਕਿ ਤੁਸੀਂ ਸਾਡੇ ਖਿਲਾਫ CBI ਲਾ ਰਹੇ ਹੋ, ਤੁਸੀਂ ED ਲਾ ਰਹੇ ਹੋ, ਤੁਸੀਂ ਐਂਟੀ ਕਰਪਸ਼ਨ ਬਿਊਰੋ ਭੇਜ ਰਹੇ ਹੋ, ਤੁਸੀਂ ਇਨਕਮ ਟੈਕਸ ਦੀਆਂ ਰੇਡਾਂ ਪਵਾ ਰਹੇ ਹੋ, ਕਿ ਜੋ ਕਰਨਾ ਕਰੋ, ਅਸੀਂ ਤਿਆਰ ਹਾਂ। ਸੋ 2024 ਦਾ ਆਪਣਾ ਦ੍ਰਿਸ਼ ਦਿਖਾਉਣ ਦੇ ਲਈ, ਆਪਣੀ 2024 ਦੀ ਤਿਆਰੀ ਦਿਖਾਉਣ ਦੇ ਲਈ, ਜਾਂ ਆਰ ਪਾਰ ਦੀ BJP ਨਾਲ ਜੰਗ ਛੇੜਨ ਦੇ ਲਈ, ਜਾਂ ਇਹ ਦੱਸਣ ਲਈ ਕਿ BJP ਦੇ ਨਾਲ ਮੁਕਾਬਲਾ ਜੇ ਹੋਊਗਾ ਤਾਂ ਕਾਂਗਰਸ ਦਾ ਜਾਂ ਜਿਹੜੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਰਹੀਆਂ, ਨਤੀਸ਼ ਐਂਡ ਪਾਰਟੀ, ਉਹਨਾਂ ਦਾ ਨਹੀਂ ਹੋਣਾ, ਕੇਜਰੀਵਾਲ ਦਾ ਹੋਣਾ। ਸੋ ਕੇਜਰੀਵਾਲ ਨੇ ਆਪਣਾ ਅਕਸ ਮੂਰੇ ਰੱਖਣਾ, ਆਪਣਾ ਚਿਹਰਾ ਮੂਰੇ ਰੱਖਣਾ 18 ਤਰੀਕ ਨੂੰ। ਇਹ ਵੀ ਇੱਕ ਤਿਆਰੀ ਹੈ ਜੀ। ਪਿਛਲੇ ਦਿਨੀ ਵਿਧਾਇਕਾਂ ਦਾ ਬੜਾ ਰੌਲਾ ਪਿਆ ਸੀ। ਸ਼ਰਮਾ ਜੀ ਕਹਿੰਦੇ ਫੋਨ ਆਈ ਜਾਂਦੇ ਆ, ਕੇਜਰੀਵਾਲ ਸਾਹਿਬ ਕਹਿੰਦੇ 30 ਤੋਂ 35 ਹੈ ਮੇਰੇ ਖਿਆਲ, ਜੇ ਮੈਂ ਗਲਤ ਨਾ ਹੋਵਾਂ, ਤੇ 25 ਤੋਂ 30 ਹੈ ਸ਼ਾਇਦ। ਚੀਮਾ ਸਾਹਿਬ ਕਹਿੰਦੇ 11 ਤੋਂ 12 ਹੈ, ਮਾਨ ਸਾਹਿਬ ਕਹਿੰਦੇ 607 ਹੈ। ਚਲੋ ਖੈਰ ਇਹਨਾਂ ਨੂੰ ਪਤਾ ਕਿੰਨੇ ਆ, ਪਰ ਹੁਣ ਕਹਿੰਦੇ ਕਿ ਖਰੀਦਣ ਦੇ ਜਿਹੜੇ ਸਬੂਤ ਆ ਉਹ 5 ਵਿਧਾਇਕਾਂ ਕੋਲੇ ਆ ਜੀ, ਖਰੀਦਣ ਦੀ ਪੇਸ਼ ਜੀ। ਜਿੱਥੋਂ ਤੱਕ ਅੰਕੜਿਆਂ ਦੀ ਗੱਲ ਹੈ, ਇਹ ਤਾਂ ਪਹਿਲੇ ਦਿਨ ਤੋਂ ਰਿਹਾ। ਮਤਲਬ ਕਹਿੰਦੇ ਕਿ ਇੱਕ ਵਾਰ ਮਨਪ੍ਰੀਤ ਬਾਦਲ ਨਵਾਂ ਜਦੋਂ ਪੜ੍ਹਾਈ ਕਰਕੇ ਵਿਦੇਸ਼ੋਂ ਆਇਆ, ਤੇ ਉਹਨੂੰ ਕਹਿੰਦੇ ਕਿ ਐਂ ਕਰੋ ਵੀ ਇਹਨੂੰ ਨਾ ਭੇਜ ਦਿਓ ਗੁਰਦੇਵ ਸਿੰਘ ਬਾਦਲ ਨਾਲ, ਖੇਤੀਬਾੜੀ ਮੰਤਰੀ, ਕਿ ਲੈ ਵੀ ਤੂੰ ਸਿੱਖ ਕੇ ਆ ਕਿ ਕਿਵੇਂ ਹੁੰਦੀਆਂ ਰੈਲੀਆਂ। ਗੁਰਦੇਵ ਸਿੰਘ ਬਾਦਲ ਪਹਿਲੇ ਸਟੇਜ ਤੇ ਚੜ੍ਹੇ ਕਿ ਅਸੀਂ 8330 ਨਵੀਆਂ ਮੋਟਰਾਂ ਦੇ ਕਨੈਕਸ਼ਨ ਦਿੱਤੇ। ਚਲੋ ਜੀ, ਅਗਲੀ ਸਟੇਜ ਤੇ ਚੜ੍ਹੇ, ਅਸੀਂ 7930 ਮੋਟਰਾਂ ਦੇ ਕਨੈਕਸ਼ਨ ਦਿੱਤੇ। ਮਨਪ੍ਰੀਤ ਬਾਦਲ ਨੋਟ ਕਰੀ ਗਿਆ ਡੈਰੀ ਤੇ। ਉਹ ਕਹਿੰਦਾ ਮਹਾਰਾਜ ਕਿਤੇ ਤੁਸੀਂ 8000 ਕਿਹਾ, ਕਿਤੇ ਤੁਸੀਂ 7000 ਕਿਹਾ, ਕਿਤੇ 9000 ਕਹਿਤਾ, ਕਿਤੇ 360 ਕਹਿਤਾ, ਕਿਤੇ 630 ਕਹਿਤਾ। ਉਹ ਕਹਿੰਦਾ ਯਾਰ ਇਹ ਜਨਤਾ ਹੈ, ਇਹ ਨਹੀਂ ਯਾਦ ਰੱਖਦੀ ਹੁੰਦੀ, ਬਸ ਐਂ ਬੋਲਣਾ ਹੁੰਦਾ। ਸੋ ਅੱਜ ਵੀਡੀਓ ਯੁੱਗ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਕਦੇ ਕਹਿੰਦੇ ਨੇ ਮੇਰੇ ਘਰੋਂ 4 ਮਫਲਰ ਜੇ ਬਰਾਮਦ ਹੋਏ ਸੀ, ਕਦੇ ਕਹਿੰਦੇ 6 ਬਰਾਮਦ ਹੋਏ, ਕਦੇ 8। ਹੁਣ ਕੱਲ ਦੇ ਕਹੀ ਜਾਂਦੇ ਨੇ ਕਿ 47 ਲੱਖ ਲੋਕਾਂ ਦਾ ਬਿੱਲ ਜ਼ੀਰੋ ਆ ਗਿਆ, ਕਿਤੇ ਕਹਿੰਦੇ ਨੇ 25 ਲੱਖ ਲੋਕਾਂ ਦਾ ਬਿੱਲ ਜ਼ੀਰੋ ਆ ਗਿਆ। ਸੋ ਅੰਕੜੇ ਤਾਲਮੇਲ ਨਹੀਂ ਕਰਦੇ। ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਸਾਡੇ ਕੁਛ ਕਹੀ ਜਾਂਦੇ ਨੇ ਕਿ 6 MLA ਨੇ, ਇੱਧਰ ਹਰਪਾਲ ਚੀਮਾ ਜੀ ਕਹਿੰਦੇ 7 ਤੋਂ 11 ਨੇ, ਫਿਰ ਕਹਿੰਦੇ 55 ਲਈ 365 ਕਰੋੜ ਰੱਖ ਲਿਆ।
ਸੋ ਅੰਕੜੇ ਆਪਸੇ ਤਾਲਮੇਲ ਨਹੀਂ ਕਰਦੇ, ਪਰ ਕਹਿਣ ਤੋਂ ਭਾਵ ਸਮਝਣ ਦੀ ਲੋੜ ਆ। ਭਾਵਨਾਵਾਂ ਤੇ ਜਾਓ, ਕਹਿੰਦੇ ਸਾਡੀਆਂ ਭਾਵਨਾਵਾਂ ਇਹ ਨੇ ਕਿ ਸਾਨੂੰ ਬੀਜੇਪੀ ਖਰੀਦਣ ਨੂੰ ਫਿਰਦੀ ਆ, ਸਾਨੂੰ ਬੀਜੇਪੀ ਤੋੜਨ ਨੂੰ ਫਿਰਦੀ ਆ, ਬੀਜੇਪੀ ਸਾਡੀ ਸਰਕਾਰ ਡੇਗਣ ਨੂੰ ਫਿਰਦੀ ਆ। ਉਹ ਕਹਿੰਦੇ ਸਾਡੀਆਂ ਭਾਵਨਾਵਾਂ ਇਹ ਨੇ। ਉਸੇ ਭਾਵਨਾਵਾਂ ਦੇ ਹਵਾਲੇ ਨਾਲ ਹੁਣ ਨਵਾਂ ਪਹਿਲੂ ਸਾਹਮਣੇ ਆ ਰਿਹਾ ਪ੍ਰਵੀਨ ਜੀ। ਉਹ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਭਾਈ ਜੇਕਰ ਤੁਹਾਨੂੰ ਖਰੀਦਣ ਆਏ, ਤੁਹਾਨੂੰ ਤੋੜਨ ਆਏ, ਤੁਹਾਨੂੰ ਲਿਜਾਣ ਆਏ, ਤਾਂ ਉਹਦੀ ਆਡੀਓ ਵੀਡੀਓ ਰਿਕਾਰਡਿੰਗ ਸਾਹਮਣੇ ਦਿਓ। ਹੁਣ ਕਹਿੰਦੇ ਜੀ 5 MLA ਅਜਿਹੇ ਟਰੇਸ ਹੋ ਗਏ ਜਿਨ੍ਹਾਂ ਕੋਲ ਵੌਇਸ ਰਿਕਾਰਡਿੰਗ ਪਈ ਆ, ਤੇ ਉਹਨਾਂ ਚੋਂ 2 ਨੇ ਤਾਂ ਕਹਿੰਦੇ ਜੀ ਪਾਰਟੀ ਨੂੰ ਸੌਂਪਤੀ। ਇਹ ਦਮ ਭਰਿਆ ਜਾ ਰਿਹਾ। ਕਹਿੰਦੇ ਜੀ ਬਕਾਇਦਾ ਤੌਰ ਤੇ ਉਹਨਾਂ ਨੇ ਰਿਕਾਰਡ ਕੀਤੀ ਆ, ਤੇ 5 ਉਹਨਾਂ ਦੀ ਹੁਣ ਜਾਂਚ ਕਰਾਈ ਜਾ ਰਹੀ ਆ। ਵਿਜੀਲੈਂਸ ਨੂੰ ਵੀ ਜਾਂਚ ਸੌਂਪਤੀ, ਪਾਰਟੀ ਆਪਣੇ ਪੱਧਰ ਤੇ ਵੀ ਇਨਕੁਆਇਰੀ ਕਰ ਰਹੀ ਆ ਕਿ ਮਾਮਲਾ ਹੈ ਕੀ। ਪਹਿਲਾਂ ਕੱਲ ਕਿਹਾ ਜਾ ਰਿਹਾ ਸੀ ਕਿ ਇੱਕੋ ਨੰਬਰ ਤੋਂ ਬਾਰ-ਬਾਰ ਫੋਨ ਆਉਂਦਾ, ਹੁਣ ਕਹਿੰਦੇ ਜੀ ਅੱਡ-ਅੱਡ ਬੰਦਿਆਂ ਨੇ ਫੋਨ ਕੀਤੇ। ਹੁਣ ਕਹਿੰਦੇ 2 ਤਰੀਕਿਆਂ ਨਾਲ ਫੋਨ ਆਇਆ, ਇੱਕ ਇੰਟਰਨੈਟ ਰਾਹੀਂ ਕਾਲ ਆਉਂਦੀ ਆ, ਇੱਕ ਕੁਝ ਐਪ ਨੇ ਪ੍ਰਵੀਨ ਜੀ, ਕਿ ਅਜਿਹੇ ਐਪ ਨੇ ਜੇ ਉਹਨਾਂ ਐਪ ਤੋਂ ਫੋਨ ਮਿਲਾਓ ਤਾਂ ਬੰਦੇ ਦੀ ਆਇਡੈਂਟੀਟੀ ਬਦਲ ਜਾਂਦੀ ਆ, ਬੰਦੇ ਦਾ ਆਈਡੀ ਬਦਲ ਜਾਂਦੀ ਆ। ਸੋ ਕਿਸੇ ਬੜੇ ਬੰਦੇ ਦੀ ਆਈਡੀ ਵੀ ਦਿਖਾ ਸਕਦੇ ਹੋ ਤੁਸੀਂ। ਹੁਣ ਇਸ ਹਵਾਲੇ ਨਾਲ ਕਿ ਅਜਿਹੇ ਕੀ ਸ਼ਰਾਰਤ ਹੈ, ਇਹ ਕੀ ਇਹ ਲੁਕਣ ਦੀ ਬਚਣ ਦੀ ਕੋਸ਼ਿਸ਼ ਹੈ ਕਿ ਹਾਂ ਪਤਾ ਨਾ ਲੱਗੇ ਕਿਹਨੇ ਕੀਤਾ, ਜਾਂ ਸੱਚਮੁੱਚ ਮਤਲਬ ਕਿ ਉਹ ਅਜਿਹੇ ਐਪ ਨਾਲ ਕੀ ਇਹ MLA ਟਰੈਪ 'ਚ, ਹਨੀ ਟਰੈਪ 'ਚ ਤਾਂ ਨਹੀਂ ਫਸ ਰਹੇ ਕਿਤੇ ਆਪਣੀ ਹੀ ਪਾਰਟੀ ਦੇ? ਇਹ ਵੀ ਚਰਚਾ ਹੈ ਕਿ ਇਹ ਬੀਜੇਪੀ ਦੇ ਟਰੈਪ ਤਾਂ ਨਹੀਂ ਫਸ ਰਹੇ, ਕਿਉਂਕਿ ਬੀਜੇਪੀ ਨੂੰ ਪਤਾ ਹੈ ਕਿ 40-42 MLA ਨਾਰਾਜ਼ ਨੇ। ਇਹ ਵੀ ਚਰਚਾ ਹੈ ਕਿ ਜਿਹੜੇ ਨਿਸ਼ਾਨੇ ਤੇ ਲਏ ਗਏ ਨੇ ਇਹ MLA ਉਹ ਨੇ ਜਿਹੜੇ ਹਾਈ ਕਮਾਂਡ ਤੋਂ ਨਾਰਾਜ਼ ਦੱਸੇ ਜਾਂਦੇ ਨੇ। ਤੇ ਇਸ ਲਈ ਕਹਿੰਦੇ ਕਿ ਉਹ ਤਾਂ ਇਹ ਕਹਿੰਦੇ ਨੇ ਕਿ ਸਾਡੀ ਗੱਡੀਆਂ ਦਾ ਪਿੱਛਾ ਵੀ ਹੋਇਆ, ਟੋਲਾਂ ਤੱਕ ਵੀ ਸਾਡੇ ਮਗਰ ਆਏ ਹੈ, ਅਸੀਂ ਆ ਕੇ ਸ਼ਿਕਾਇਤ ਵੀ ਕੀਤੀ, ਆਪਣੀ ਸਿਕਿਉਰਿਟੀ ਵੀ ਵਧਵਾਈ। ਕਹਿੰਦੇ ਸਾਨੂੰ ਇਹ ਵੀ ਕਹਿੰਦੇ ਸੀ ਫੋਨ ਤੇ ਤਾਂ ਕਿ 25 ਕਰੋੜ ਤਾਂ ਛੱਡੋ, ਤੁਸੀਂ ਹਾਂ ਕਰ ਦਿਓ, ਪੈਸੇ ਵੀ ਵਧਾ ਦਿਆਂਗੇ। ਸੋ ਹੁਣ ਇਹ ਕਹਿੰਦੇ ਜੀ ਸਾਡੇ ਕੋਲ 5 MLA ਦੀ ਰਿਕਾਰਡਿੰਗ ਆ ਗਈ ਆ, 2 ਨੇ ਸੌਂਪ ਵੀ ਦਿੱਤੀ ਆ, ਹੁਣ ਇਹਦੇ ਪਰ ਅਸੀਂ ਜਾਂਚ ਕਰਾਂਗੇ ਤੇ ਉਹ ਤੋਂ ਬਾਅਦ ਪੂਰੀ ਇਨਕੁਆਇਰੀ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ। ਸੋ ਇਸ ਲਈ ਕੀ ਇਹ ਆਪਣੇ ਨਾਰਾਜ਼ MLA ਨੂੰ ਲੁਕਾਉਣ ਦੀ ਕੋਸ਼ਿਸ਼ ਆ, ਨਾਰਾਜ਼ MLA ਨੂੰ ਡਰਾਉਣ ਦੀ ਕੋਸ਼ਿਸ਼ ਆ, ਜਾਂ ਸੱਚਮੁੱਚ ਬੀਜੇਪੀ ਇਸ ਨੀਤੀ ਤੇ ਕੰਮ ਕਰ ਰਹੀ ਆ? ਫਿਰ ਉਹ 7, 11, 55, 25 ਜਿੰਨੇ ਵੀ ਤੁਸੀਂ ਕਹਿ ਲਓ ਉੱਥੇ ਤੱਕ ਜਾਊਗੀ ਜਾਂ 62 ਤੱਕ ਜਾਊਗੀ। ਸੋ ਇਸ ਲਈ ਇਹ ਇੱਕ ਹਵਾਲਾ ਖੜਾ, ਜਾਂ ਸੱਚਮੁੱਚ ਉਹ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ, ਕਿਉਂਕਿ ਬੀਜੇਪੀ ਦਾ ਮਕਸਦ ਕੱਲਾ ਸਰਕਾਰ ਬਣਾਉਣਾ ਹੀ ਨਹੀਂ, ਆਮ ਆਦਮੀ ਪਾਰਟੀ ਨੂੰ ਘੇਰ ਕੇ ਰੱਖਣਾ ਵੀ ਤਾਂ ਹੈ ਨਾ, ਕਿ ਆਮ ਆਦਮੀ ਪਾਰਟੀ ਗੁਜਰਾਤ ਔਰ ਹਿਮਾਚਲ 'ਚ ਸਾਨੂੰ ਤੰਗ ਨਾ ਕਰੇ, 2024 ਦੀ ਤਿਆਰੀ ਨਾ ਕਰ ਪਾਏ। ਕਿ ਉਹਦੇ ਲਈ ਕਦੇ ਦਿੱਲੀ 'ਚ ਏਜੰਸੀਆਂ ਲਾ ਦਿਓ, ਕਦੇ ਪੰਜਾਬ 'ਚ ਏਜੰਸੀਆਂ ਲਾ ਦਿਓ, ਕਦੇ ਦਿੱਲੀ ਦੇ MLA ਨੂੰ ਚੱਕ ਲਓ, ਕਦੇ ਪੰਜਾਬ ਦੇ MLA ਨੂੰ ਖਰੀਦੋ ਫਰੋਖਤ ਦੀ ਗੱਲ ਕਰ ਲਓ, ਕਿ ਬੀਜੇਪੀ ਵੀ ਇਸ ਨੀਤੀ ਤੇ ਕੰਮ ਕਰੇ। ਸੋ ਪਰਦੇ ਪਿੱਛੇ ਸਿਆਸਤ ਕੌਣ ਕਰ ਰਿਹਾ, ਇਹ ਅਜੇ ਪਰਦੇ ਉਹਲੇ ਹੀ ਆ, ਪਰ ਉਹਦੇ ਹਰ ਪਹਿਲੂ ਨੂੰ ਸਮਝਣ ਦੀ ਲੋੜ ਹੈ ਕਿ ਆਹ ਵੀ ਇੱਕ ਪਹਿਲੂ ਹੋ ਸਕਦਾ ਕਿ ਬੀਜੇਪੀ ਇਹਨਾਂ ਨੂੰ ਇਸ ਤਰ੍ਹਾਂ ਘੇਰ ਕੇ ਰੱਖਣਾ ਚਾਹੁੰਦੀ ਹੋਵੇ, ਏਜੰਸੀਆਂ ਰਾਹੀਂ ਵੀ ਔਰ ਆਪਣੀ ਲੀਡਰਸ਼ਿਪ ਰਾਹੀਂ ਵੀ। ਤੇ ਦੂਸਰੇ ਪਾਸੇ ਇਹ ਹੋ ਸਕਦੇ ਨੇ ਕਿ ਇਸ ਨੀਤੀ ਤੋਂ ਕੰਮ ਕਰਨ ਕਿ ਸਾਡੇ MLA ਉਧਰ ਚਲੇ ਨਾ ਜਾਣ, ਇਸ ਲਈ ਰੇਟ ਇੰਨਾ ਚੱਕ ਦਿਓ ਕਿ ਜੇ ਗਏ ਤਾਂ ਲੋਕ ਇਹਨਾਂ ਦੇ ਮੱਥੇ ਤੇ ਜਦੇ 25 ਕਰੋੜ ਦਾ ਟੈਗ ਲਾ ਦੇਣਗੇ, 25 ਕਰੋੜ 'ਚ ਵਿਕ ਗਿਆ, ਤੇ ਫਿਰ ਬਰਾਮਦਗੀ ਰਹੀ ਉਧਰੋਂ, ਜੇ ਉਧਰ ਵਾਲੇ ਨੇ ਤਾਂ ਇੱਧਰ ਵਾਲੀ ਵਿਜੀਲੈਂਸ ਤੋਂ ਕੰਮ ਲੈ ਲਾਂਗੇ, ਉਹਨਾਂ ਤੋਂ ਜਾਂਚ ਕਰਾ ਲਾਂਗੇ, ਹਾਂਜੀ ਬਰਾਮਦ ਵੀ ਕਰ ਲਿਆ। ਸੋ ਇਸ ਲਈ ਦੋਵੇਂ ਪਾਸਿਓਂ MLA ਲਈ ਨਵੀਂ ਦਿੱਕਤ ਖੜੀ ਹੋ ਗਈ ਆ, ਤੇ ਬਾਊ ਜੀ ਦਾ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਬਾਊ ਜੀ ਨੂੰ ਮਿਲਾਉਣਾ ਸੀ, ਪਰ ਇਹਦੇ ਉੱਤੇ ਕਿਤੇ ਨਾ ਕਿਤੇ ਹੁਣ ਇਹ ਦਮ ਜਿਹੜਾ ਭਰਿਆ ਜਾ ਰਿਹਾ ਕਿ ਸਾਡੇ ਕੋਲ ਆਡੀਓ ਰਿਕਾਰਡਿੰਗ ਆ ਗਈ ਆ, 2 ਦੀ ਮਿਲ ਗਈ ਆ, 5 ਕੋਲ ਹੈਗੀ ਆ, ਤੇ ਉਹ ਅਸੀਂ ਪੇਸ਼ ਕਰਾਂਗੇ। ਉਹ ਜਦੋਂ ਸਾਹਮਣੇ ਆਏਗੀ ਤਦ ਗੱਲ ਕਰਾਂਗੇ। ਵੀਡੀਓ ਰਿਕਾਰਡਿੰਗ ਤਾਂ ਇਹਨਾਂ ਕੋਲ ਉਹਦੀ ਵੀ ਆ ਗਈ ਸੀਗੀ, ਆਪਣਾ ਛੋਟੇਪੁਰ ਦੀ, ਸੁੱਚਾ ਸਿੰਘ ਛੋਟੇਪੁਰ ਦੀ, ਉਹ ਅੱਜ ਤੱਕ ਨਹੀਂ ਜਨਤਕ ਹੋਈ। ਛੋਟੇਪੁਰ ਦੀ ਛੁੱਟੀ ਹੋ ਗਈ, ਪਰ ਛੋਟੇਪੁਰ ਦੀ ਆਡੀਓ ਵੀਡੀਓ ਨਹੀਂ ਕਦੇ ਸਾਹਮਣੇ ਦਿਖਾਈ। ਸੋ ਇਸ ਲਈ ਉਹ ਦਿਖਾਉਣਗੇ, ਦੱਸਣਗੇ, ਜਨਤਕ ਕਰਨਗੇ, ਉਹ ਫਿਰ ਦੇਖਾਂਗੇ। ਜੀ ਬਿਲਕੁਲ ਬਿਲਕੁਲ, ਇਹ ਤਾਂ ਹੈ, ਜਦੋਂ ਜਨਤਕ ਕਰਨਗੇ ਉਦੋਂ ਪਤਾ ਲੱਗ ਜੂਗਾ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸਾਡੇ ਸਾਬਕਾ ਵਿਧਾਇਕਾਂ ਦੀ। ਲੋੜਵੰਦ ਬੰਦਾ ਸਰਕਾਰ ਕੋਲੇ ਜਾਵੇ, ਲੋੜਵੰਦ ਬੰਦਾ ਅਦਾਲਤਾਂ 'ਚ ਜਾਵੇ, ਜਿਹੜਾ ਵਾਕਈ ਲੋੜਵੰਦ ਹੈ ਤੇ ਉਹ ਉਸ ਚੀਜ਼ ਵਾਸਤੇ ਐਲੀਜੀਬਲ ਵੀ ਹੈ, ਉਸ ਚੀਜ਼ ਦਾ ਉਹ ਹੱਕਦਾਰ ਹੈ, ਉਹ ਚੀਜ਼ ਨੂੰ ਮੰਗ ਸਕਦਾ, ਉਹ ਤਾਂ ਗੱਲ ਸਮਝ ਆਉਂਦੀ ਹੈ। ਪਰ ਆਹ ਕਰੋੜਪਤੀ ਵਿਧਾਇਕ ਪੈਨਸ਼ਨਾਂ ਮੰਗਦੇ ਫਿਰਦੇ ਆ, ਕਹਿੰਦੇ ਜੀ ਪੈਨਸ਼ਨ ਦਿਓ ਸਾਡੀ, ਤਾਂ ਅਸੀਂ ਤਾਂ ਮਰਦੇ ਜਾਂਦੇ ਹਾਂ। ਬਸ਼ਰਮਪਣਾ ਪ੍ਰਵੀਨ ਜੀ, ਇਹ ਤੋਂ ਵੱਡਾ ਚੋਰ ਮਨ, ਲਟੇਰ ਮਨ ਨਹੀਂ ਹੋ ਸਕਦਾ ਕਿ ਤੁਹਾਡਾ ਢਿੱਡੇ ਨਹੀਂ ਭਰਦਾ। ਤੇ ਉਹ ਇੱਕ ਮੇਰਾ ਖਿਆਲ ਜਸਵਿੰਦਰ ਭੱਲਾ ਹੋਰਾਂ ਦੀ ਇੱਕ ਕਮੇਡੀ ਸ਼ਾਇਦ ਆਉਣੀ ਆ, ਪਤਾ ਨਹੀਂ ਸਾਹਮਣੇ ਆ ਗਈ, ਪਰਸੋਂ ਕੋਈ ਕਿਤੇ ਜ਼ਿਕਰ ਹੋ ਰਿਹਾ ਸੀ, ਉਹ ਕਹਿੰਦੇ ਅਮਰਿੰਦਰ ਸਿੰਘ ਦੀ ਰੋਲ ਕਰ ਰਹੇ ਨੇ ਭੱਲਾ, ਜਸਵਿੰਦਰ ਭੱਲਾ, ਤੇ ਐਨ ਅਮਰਿੰਦਰ ਸਿੰਘ ਬਣੇ ਨੇ ਤੇ ਡਕਾਰ ਲੈਂਦੇ ਨੇ ਬਹੁਤ ਬੜੀ, ਤੇ ਡਕਾਰ ਲੈ ਕੇ ਢਿੱਡ ਤੇ ਹੱਥ ਫੇਰਦੇ ਨੇ, ਤੇ ਉਹ ਕਹਿੰਦੇ ਕਿ ਵੀ ਆਹ ਕੀ ਆ, ਕਹਿੰਦਾ ਭੁੱਖੇ ਨਹੀਂ ਮਰਦੀ,
ਢਿੱਡੇ ਨਹੀਂ ਭਰਦਾ। ਜੀ ਜੀ ਸੋ ਬਿਲਕੁਲ। ਹੁਣ ਇਹ ਢਿੱਡ ਨਹੀਂ ਭਰਦਾ ਇਹਨਾਂ ਐਮਐਲਏ ਦਾ। ਇਹ ਕਰੋੜਾਂਪਤੀ ਐਮਐਲਏ ਨੇ ਕਾਗਜ਼ਾਂ 'ਚ, ਕਾਗਜ਼ੀ ਦਸਤਾਵੇਜ਼ੀ ਤੌਰ ਤੇ ਕਰੋੜਾਂਪਤੀ ਨੇ। ਉਹ ਤੋਂ ਬਿਨਾਂ ਗੈਰ ਕਾਨੂੰਨੀ ਤੌਰ ਤੇ ਕਾਗਜ਼ਾਂ ਤੋਂ ਬਾਹਰ ਕਿੰਨਾ ਕੁਛ ਹੈ ਉਹਦਾ ਸਾਨੂੰ ਨਹੀਂ ਪਤਾ। ਬਿਲਕੁਲ ਜੀ, ਉਹ ਵੱਖਰਾ ਹਿਸਾਬ ਹੈ। ਉਹਦੇ ਬਾਵਜੂਦ ਵੀ ਇਕੱਠੇ ਹੋ ਕੇ 6 ਸਾਬਕਾ ਐਮਐਲਏ ਨੇ ਕੇਸ ਕੀਤਾ ਤੇ ਹੋਰ ਨਾਲ ਸ਼ਾਬਾਸ਼ ਦੇ ਰਹੇ ਨੇ ਕਿ ਬਾਈ ਦੱਬ ਕੇ ਰੱਖੋ। ਹਵਾਲਾ ਦੇਖੋ ਜੀ ਕਾਨੂੰਨ ਦਾ। ਜੀ ਕਹਿੰਦੇ ਜੀ ਕਾਨੂੰਨ ਦੇ ਹਵਾਲੇ ਨਾਲ ਅਸੀਂ ਗੱਲ ਕਰਨ ਆਏ ਆ ਕਿ ਜੇਕਰ ਕਾਨੂੰਨ ਨਵਾਂ ਬਣਿਆ ਤੇ ਜਿੱਦਣ ਬਣਿਆ ਉਦਣ ਤੋਂ ਲਾਗੂ ਹੁੰਦਾ ਕਹਿੰਦੇ, ਤੇ ਪਿਛਲੇ ਐਮਐਲਏ ਤੇ ਲਾਗੂ ਨਾ ਕਰੋ, ਇਹਨੂੰ ਪਹਿਲਿਆਂ ਤੇ ਲਾਗੂ ਨਾ ਕਰੋ ਕਿ ਅਸੀਂ ਤਾਂ ਇੰਨੀ ਵਾਰ ਸੇਵਾ ਕੀਤੀ ਹੈ ਜੀ ਤੇ ਸਾਨੂੰ ਬਰਾਬਰ ਰੱਖ ਲਿਆ ਇੱਕ ਵਾਰ ਵਾਲੇ ਦੇ। ਜਿਹੜੇ ਇੱਕ ਵਾਰ ਵਾਲਾ ਐਮਐਲਏ ਆ ਪ੍ਰਵੀਨ ਜੀ, ਉਹਨੂੰ ਅੱਜ ਦੀ ਤਰੀਕ 'ਚ 60,000 ਪੈਨਸ਼ਨ ਹਰ ਮਹੀਨੇ ਤੇ ਪਲੱਸ ਨਾਲ ਭੱਤੇ, ਉਹ ਮਿਲਾ ਕੇ ਲੱਖ ਰੁਪਏ ਤੋਂ ਉੱਪਰ ਲਗਭਗ ਚਲੀ ਜਾਂਦੀ ਹੈ ਰਾਸ਼ੀ। ਸੋ ਇਹ ਸਾਰਾ ਕੁਝ ਉਹਨਾਂ ਨੂੰ ਮਿਲਣਾ ਤੇ ਮਤਲਬ ਕਿ ਇਸ ਲਈ ਇਹ ਕਹਿੰਦੇ ਕਿ ਨਾ ਇੰਨੇ ਨਾਲ ਗੁਜ਼ਾਰਾ ਨਹੀਂ ਹੁੰਦਾ ਸਾਡਾ, ਸਾਨੂੰ ਉਹੀ ਪੁਰਾਣੀਆਂ ਪੈਨਸ਼ਨਾਂ ਸਾਡੀਆਂ ਬਹਾਲ ਕਰੋ, ਹਰ ਵਾਰ ਦੀ ਟਰਮ ਦਾ ਸਾਡਾ 70-75,000 ਵਿੱਚ ਜੋੜੀ ਜਾਓ ਤਾਂ ਕਿ ਅਸੀਂ ਉਹ 15-15 20 ਲੱਖ ਇਕੱਠਾ ਕਰ ਲਈਏ। ਹੁਣ ਗਏ ਕੌਣ ਕੌਣ ਨੇ? ਲਾਲ ਸਿੰਘ ਗਿਆ ਕੋਰਟ ਦੇ ਵਿੱਚ, ਗੁਰਿੰਦਰ ਅਟਵਾਲ ਗਿਆ ਕੋਰਟ ਦੇ ਵਿੱਚ, ਰਕੇਸ਼ ਪਾਂਡੇ ਗਿਆ, ਸਰਵਣ ਸਿੰਘ ਗਿਆ, ਸੋਹਣ ਸਿੰਘ ਠੰਡਲ ਗਿਆ, ਮੋਹਨ ਲਾਲ ਗਿਆ। ਇਹ 6 ਐਮਐਲਏ ਇਕੱਠੇ ਹੋ ਗਏ। 6 ਐਮਐਲਏ ਨੇ ਇਕੱਠਿਆਂ ਨੇ ਰਿਟ ਪਾਤੀ ਤੇ ਦਾਅਵਾ ਕੀਤਾ ਕਿ 24 ਅਗਸਤ 2022 ਨੂੰ ਜਿਹੜੀ ਚਿੱਠੀ ਕੱਢੀ ਗਈ ਉਹ ਸਾਡੇ ਤੇ ਲਾਗੂ ਨਹੀਂ ਹੁੰਦੀ, ਇਸ ਨਾਲ ਗਲਤ ਹੈ, ਇਹ ਕਾਨੂੰਨ ਜਿੱਦਣ ਤੋਂ ਬਣਿਆ ਉਦੋਂ ਤੋਂ ਲਾਗੂ ਕਰੋ, ਸਾਡੀ ਪੈਨਸ਼ਨ ਕੱਟੋ। ਹੈਰਾਨੀ ਇਸ ਗੱਲ ਦੀ ਆ ਪ੍ਰਵੀਨ ਜੀ ਕਿ ਇਹ ਯੋਜਨਾ ਜਿਹਦੀ ਪੰਜਾਬ ਮੰਗ ਕਰਦਾ, ਜਿਹਦੀ ਦੇਸ਼ ਮੰਗ ਕਰਦਾ ਕਿ ਭਾਈ ਤੁਸੀਂ 5 ਸਾਲ ਲਈ ਆਉਨੇ ਹੋ, 5 ਸਾਲ ਤੁਸੀਂ ਸੇਵਾ ਕਰਨ ਦੇ ਹਵਾਲੇ ਨਾਲ ਆਉਨੇ ਹੋ ਕਿ ਅਸੀਂ ਸੇਵਾ ਕਰ ਰਹੇ ਹਾਂ, ਰਾਜਨੀਤੀ ਕੋਈ ਕਮਾਈ ਦਾ ਧੰਦਾ ਨਹੀਂ, ਦੇਸ਼ ਸੇਵਾ ਦੇ ਲਈ ਚੁਣੇ ਜਾਂਦੇ ਹੋ, ਤੁਸੀਂ ਲੋਕ ਨੁਮਾਇੰਦੇ ਬਣ ਕੇ ਆਉਨੇ ਹੋ ਤੇ ਤੁਹਾਨੂੰ ਖਰਚੇ ਭੱਤਿਆਂ ਲਈ ਜੋ ਮਿਲ ਗਿਆ ਉਹਦੇ ਲਈ ਧੰਨਵਾਦ ਕਰੋ, ਪਰ ਨਹੀਂ, ਦੂਈ ਤਰ੍ਹਾਂ ਵੀ ਖਾਣਾ, ਦੂਈ ਤਰ੍ਹਾਂ ਵੀ ਖਾਣਾ। ਸੋ ਦੋਨੇ ਹੱਥ ਲੁੱਟਣ ਦੀ ਕਵਾਇਦ ਆ ਕਿ ਹੁਣ ਇਹ ਕਹਿੰਦੇ ਨਾ ਜੀ ਨਾ ਸਾਡਾ ਢਿੱਡ ਨਹੀਂ ਭਰਦਾ। ਉਹ ਤੋਂ ਇਹੀ ਗੱਲ ਆ ਕਿ ਢਿੱਡ ਨਹੀਂ ਭਰਦਾ। ਕਾਰਨ ਮੈਂ ਇਹਨਾਂ ਦਾ ਰਿਕਾਰਡ ਦੇਖ ਰਿਹਾ ਸੀਗਾ, ਜਿਹੜੇ ਇਹਨਾਂ ਨੇ ਐਮਐਲਏ ਦੀ ਚੋਣ ਲੜਨ ਲੱਗੇ ਕਾਗਜ਼ ਭਰੇ ਹੁੰਦੇ ਨੇ ਪ੍ਰਵੀਨ ਜੀ, ਹਾਂਜੀ ਹਾਂਜੀ, ਉਹਨਾਂ ਹਵਾਲਿਆਂ ਨਾਲ ਲਾਲ ਸਿੰਘ ਜੀ ਕੋਲ, ਜਨਾਬ ਕੋਲ 4 ਕਰੋੜ ਤੋਂ ਵੱਧ ਦੀ ਜਾਇਦਾਦ ਹੈ। 3,99,41,000 ਰੁਪਏ ਦੀ ਦਿਖਾਈ ਹੋਈ ਜਾਇਦਾਦ ਹੈ, ਰਿਕਾਰਡ ਕਾਗਜ਼ਾਂ 'ਚ ਇਹਨਾਂ ਨੇ ਦਿਖਾਈ ਹੈ। ਇਹ ਤੋਂ ਬਿਨਾਂ ਬਾਕੀ ਜਿਹੜੀ ਬਿਨਾਂ ਦਿਖਾਈ ਵਾਲੀ ਹੈ ਉਹਦਾ ਮੈਂ ਗੱਲੇ ਨਹੀਂ ਕਰਦਾ। ਸੋ 4 ਕਰੋੜ ਦਾ ਮਾਲਕ ਤੇ ਲਾਈਨ 'ਚ ਲੱਗਿਆ ਕਿ ਮੈਨੂੰ ਹੋਰ ਪੈਨਸ਼ਨ ਦੇ ਦਿਓ, ਮੈਂ ਮਰਿਆ ਜਾਣਾ। ਇਹ ਭੁੱਖ ਮਰੀ ਨਹੀਂ ਤਾਂ ਹੋਰ ਕੀ ਹੈ? ਬਿਲਕੁਲ ਸਹੀ ਹੈ, ਸ਼ਰਮ ਆਉਣੀ ਚਾਹੀਦੀ ਆ। ਇਸ ਤੋਂ ਬਾਅਦ ਗੁਰਿੰਦਰ ਅਟਵਾਲ, ਗੁਰਿੰਦਰ ਅਟਵਾਲ 2017 ਤੋਂ ਨਕੋਦਰ ਤੋਂ ਮਤਲਬ ਵਿਧਾਨ ਸਭਾ ਤੋਂ ਆਜ਼ਾਦ ਚੁਣਾਵ ਲੜਿਆ, ਫਿਰ ਜਿੱਤੇ, ਉਸ ਤੋਂ ਬਾਅਦ ਦੁਬਾਰਾ, ਤੇ ਅੱਜ ਕੱਲ ਜਨਾਬ ਦੀ 3.5 ਕਰੋੜ ਦੀ ਜਾਇਦਾਦ ਹੈ। ਫਿਰ ਵੀ ਢਿੱਡ ਨਹੀਂ ਭਰਦਾ। 3,42,90,000 ਲਗਭਗ 3.5 ਕਰੋੜ ਦੀ ਜਾਇਦਾਦ ਦਾ ਮਾਲਕ ਤੇ ਲਾਈਨ 'ਚ ਖੜਾ ਕਿ ਮੈਂ ਮਰ ਗਿਆ ਜੀ, ਮੈਨੂੰ ਪੈਨਸ਼ਨ ਹੋਰ ਦੇ ਦਿਓ। ਕੰਮ 5 ਸਾਲ ਕੀਤਾ, ਪਤਾ ਨਹੀਂ ਕੀਤਾ, ਲੋਕਾਂ ਦਾ ਕੁਝ ਬਣਾਇਆ ਨਹੀਂ ਬਣਾਇਆ। ਤੇ ਜਿਹੜੇ ਬੰਦੇ 25-25 ਸਾਲ ਨੌਕਰੀ ਕਰਦੇ ਨੇ ਉਹਨਾਂ ਲਈ ਪੈਨਸ਼ਨ ਸਕੀਮ ਬੰਦ ਆ, ਤੇ ਜਿਨ੍ਹਾਂ ਕੋਲ ਕੋਈ ਹੋਰ ਸਾਧਨ ਨਹੀਂ, ਰੁਜ਼ਗਾਰ ਨਹੀਂ, ਜਿਹਦਾ ਜਿੰਨੀ ਦੇਰ ਕੰਮ ਚੱਲ ਕਰਦਾ ਉਨੀ ਦੇਰ ਢਿੱਡ ਭਰਦੇ, ਉਹਨਾਂ ਲੋਕਾਂ ਲਈ ਕੋਈ ਸਾਧਨ ਨਹੀਂ। ਮਜ਼ਦੂਰਾਂ, ਕਿਸਾਨਾਂ ਲਈ ਤਾਂ ਕੋਈ ਯੋਜਨਾ ਹੀ ਨਹੀਂ। ਕਿਸਾਨ ਤਾਂ ਉਦੋਂ ਤੱਕ ਵਿਚਾਰਾ ਆਪਣੇ ਖੇਤਾਂ 'ਚ ਮਰੇ, ਮਜ਼ਦੂਰ ਉਦੋਂ ਤੱਕ ਮਰੇ ਜਿੱਦਣ ਤੱਕ ਉਹਨੂੰ 4 ਮੋਢਿਆਂ ਤੇ ਨਹੀਂ ਲੈ ਕੇ ਜਾਂਦੇ, ਉਦੋਂ ਤੱਕ ਕੰਮ ਕਰੂਗਾ ਤਾਂ ਉਹਦੇ ਚੁੱਲ੍ਹੇ 'ਚ ਅੱਗ ਮਚੂਗੀ। ਸੋ ਮੁੱਖ ਮੰਤਰੀ ਭਗਵੰਤ ਮਾਨ ਜੀ ਇਸ ਗੱਲ ਦੇ ਉੱਤੇ ਜੇਕਰ ਚੰਗਾ ਗੱਲ ਲੈ ਕੇ ਆਏ ਤਾਂ ਸ਼ਾਬਾਸ਼ ਹੈ। ਪੂਰੇ ਪੰਜਾਬ ਨੂੰ ਨਾਲ ਖੜਨਾ ਚਾਹੀਦਾ ਸੀ, ਸਾਰੇ ਸਾਬਕਾ ਐਮਐਲਏ ਵਿਧਾਇਕਾਂ ਨੂੰ ਨਾਲ ਖੜਨਾ ਚਾਹੀਦਾ ਸੀ, ਔਰ ਜਦੋਂ ਮਤਾ ਪਾਸ ਹੋਇਆ ਤਾਂ ਸਾਰਿਆਂ ਨੇ ਹਾਮੀ ਭਰੀ ਅੰਦਰ। ਸੋ ਇਸ ਲਈ ਆ ਦੂਸਰਾ ਲੋ ਰਕੇਸ਼ ਪਾਂਡੇ ਜੀ, ਰਕੇਸ਼ ਪਾਂਡੇ ਜਨਾਬ ਲੁਧਿਆਣਾ ਨੌਰਥ ਤੋਂ ਕਾਂਗਰਸ ਦੇ ਵਿਧਾਨ ਸਭਾ ਦੇ ਚੋਣ ਲੜਦੇ ਰਹੇ ਨੇ, ਐਮਐਲਏ ਬਣਦੇ ਰਹੇ ਨੇ, ਤੇ ਜਨਾਬ ਕੋਲ ਲਗਭਗ 4 ਕਰੋੜ ਦੀ ਜਾਇਦਾਦ ਆ। 3,78,42,275 ਰੁਪਏ ਦੀ ਜਾਇਦਾਦ ਆ, ਲਗਭਗ 4 ਕਰੋੜ, 3,78,42,275, ਤੇ ਜਨਾਬ ਨੂੰ ਚਾਹੀਦੀਆਂ ਹੋਰ ਪੈਨਸ਼ਨਾਂ। ਆ ਲਓ ਜੀ ਅੱਗੇ ਸਰਵਣ ਸਿੰਘ 2,73,00,000, ਲਗਭਗ 3 ਕਰੋੜ ਦੀ, 2,73,50,000 ਦੇ ਕਰੀਬ ਜਾਇਦਾਦ ਆ ਜਨਾਬ ਦੀ, ਤੇ ਪੈਨਸ਼ਨ ਚਾਹੀਦੀ ਆ। ਸੋਹਣ ਸਿੰਘ ਠੰਡਲ ਹੋਣਾ ਕੋਲ ਪ੍ਰਵੀਨ ਜੀ ਲਗਭਗ 2 ਕਰੋੜ, 1,94,43,454 ਰੁਪਏ, 1,94,43,454, ਮਤਲਬ 2 ਕਰੋੜ ਦੀ ਜਾਇਦਾਦ ਦਾ ਮਾਲਕ ਬੰਦਾ। ਤੇ ਇਸੇ ਤਰ੍ਹਾਂ ਮੋਹਨ ਲਾਲ ਵੀ 1,70,83,000, ਲਗਭਗ 2 ਕਰੋੜ। ਸੋ 2 ਕਰੋੜ, 3 ਕਰੋੜ, 4 ਕਰੋੜ ਤੱਕ ਦੀ ਜਾਇਦਾਦ ਦੇ ਮਾਲਕ ਲਾਈਨ 'ਚ ਖੜੇ ਨੇ, ਤੇ ਬਾਕੀ ਐਮਐਲਏ ਪਿੱਛੋਂ ਸਾਵਾਜ਼ ਦੇ ਰਹੇ ਨੇ, ਸਾਬਕਾ ਐਮਐਲਏ, ਕਿ ਲੱਗੇ ਰਹੋ ਬਾਈ, ਹੈ ਸਾਨੂੰ ਵੀ। ਔਰ ਇੱਥੋਂ ਤੱਕ ਕਿ ਕਈ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਕੀਤਾ ਲਾਲ ਸਿੰਘ ਜੀ,
ਸਰਵਣ ਸਿੰਘ ਜੀ ਬਹੁਤ ਵਧੀਆ, ਮੋਹਨ ਲਾਲ ਜੀ ਸ਼ਾਬਾਸ਼, ਜੇ ਗੱਲ ਬਣ ਗਈ ਸ਼ਾਇਦ ਸਾਡਾ ਵੀ ਅਗਲਾ ਦਾ ਲੱਗਿਆ, ਜਾਂ ਜਿਹੜੇ ਦੂਜੀ ਵਾਰ ਬਣੇ ਉਹ ਕਹਿੰਦੇ ਠੀਕ ਹੋ ਜਾਊਗਾ। ਮਤਲਬ ਅੰਦਰ ਨਹੀਂ ਜਾ ਰਹੀ ਉਹ ਭਾਵਨਾ, ਸਾਰੇ ਹੀ ਇਸ ਗੱਲ ਤੇ ਨੇ, ਕਾਂਗਰਸੀ ਵੀ, ਅਕਾਲੀ ਵੀ, ਤੇ ਉਹ ਤਾਂ ਪਹਿਲਾਂ ਹੀ ਮਤਲਬ ਕਿ ਹਰ ਪਾਸਿਓਂ ਰੱਜਣ ਦੀ ਕੋਸ਼ਿਸ਼ ਕਰਦੇ ਰਹੇ ਨੇ, ਪਰ ਹੁਣ ਆਹ ਵੀ ਛੱਡਣਾ ਨਹੀਂ ਚਾਹੁੰਦੇ। ਇਹ ਖੋਰਾ ਕਿਹਨੂੰ ਹੈ? ਸਰਕਾਰੀ ਖਜ਼ਾਨੇ ਨੂੰ। ਇਹ ਟਾਹ ਕਿਹਨੂੰ ਹੈ? ਪੰਜਾਬ ਦੀ ਲੋਕਾਂ ਦੀ ਜੇਬ ਨੂੰ, ਪੰਜਾਬ ਦੇ ਲੋਕਾਂ ਨੂੰ। ਸੋ ਇਸ ਮਸਲੇ ਦੇ ਉੱਤੇ ਮੈਨੂੰ ਲੱਗਦਾ ਪੰਜਾਬ ਦੀਆਂ ਸੰਸਥਾਵਾਂ ਨੂੰ, ਪੰਜਾਬ ਦੇ ਨੁਮਾਇੰਦਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਆ, ਤੇ ਕੋਰਟ ਤੱਕ ਇਹ ਆਵਾਜ਼ ਪਹੁੰਚਣੀ ਚਾਹੀਦੀ ਹੈ, ਤਾਂ ਕਿ ਕੋਰਟ ਇਹਨਾਂ ਨੂੰ ਖਾਰਜ ਕਰੇ। ਕੋਰਟ ਨੇ ਫਿਲਹਾਲ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਇਹਦਾ ਜਵਾਬ ਮੰਗਿਆ। ਜੀ ਬਿਲਕੁਲ, ਜਿਹੜੇ ਇਹ ਕਰੋੜਾਂਪਤੀ ਨੇ, ਕਦੇ ਉਹਨਾਂ ਲੋਕਾਂ ਵੱਲ ਵੀ ਵੇਖਣ, ਵਿਚਾਰਿਆਂ ਵੱਲ, ਜਿਹੜੇ ਇਸ ਦੇਸ਼ ਦੇ ਵਿੱਚ ਬੜੀ ਗੁਰਬਤ ਦੀ ਜ਼ਿੰਦਗੀ ਜਿਉ ਰਹੇ ਨੇ, ਜਿਨ੍ਹਾਂ ਕੋਲੇ ਕਈ ਵਾਰੀ ਜਦੋਂ ਦਵਾਈ ਦੇ ਕਾਊਂਟਰ ਕੋਲੇ ਜਾਂਦੇ ਆ ਤੇ ਪੈਸੇ ਬਿਲਕੁਲ ਦਿੰਦੇ ਆ, ਤੇ ਜੇ 15 ਦਿਨਾਂ ਦੀ ਲਿਖੀ ਹੋਈ ਡਾਕਟਰ ਨੂੰ ਤੇ ਕਹਿੰਦੇ 5 ਦੇ ਵੀ ਦੇ ਦੇ, 5 ਦਿਨ ਦੇ ਦੇ ਭਾਈ। ਬਿਲਕੁਲ 4 ਵਾਰ ਪੈਸੇ ਗਿਣਨੇ ਪੈਂਦੇ ਉੱਥੇ ਖੜ ਕੇ, 4 ਵਾਰ ਘਰ ਨੂੰ ਜਾਣ ਜੋਗੇ ਬੱਸ ਜੋਗਾ ਭਾੜਾ ਵੀ ਹੈ ਕਿ ਨਹੀਂ। ਜੀ ਬਿਲਕੁਲ ਬਿਲਕੁਲ। ਸੋ ਸ਼ਰਮ ਦਾ ਹੀ ਘਾਟਾ ਹੈ, ਹੋਰ ਤਾਂ ਕੀ ਕਹਿ ਸਕਦੇ ਆ। ਬਸ ਬਸ ਲੋਕਾਂ ਨੇ ਬਸ ਬਸ ਨੁਮਾਇੰਦੇ ਵੀ ਚੁਣਤਾ, ਲਾਲ ਬੱਤੀਆਂ ਵੀ ਦੇ ਦਿੱਤੀਆਂ, ਪੈਟਰੋਲ ਡੀਜ਼ਲ ਵੀ ਸਰਕਾਰ ਦਾ ਸਾੜ ਲਿਆ, 4 ਗਨਮੈਨ ਵੀ ਮਿਲ ਗਏ, ਡਰਾਈਵਰ ਵੀ ਮਿਲ ਗਿਆ, MLA ਹੋਸਟਲ 'ਚ ਵੀ ਰਹਿ ਲਏ ਫ੍ਰੀ ਦੇ ਵਿੱਚ, ਰੋਟੀਆਂ ਵੀ ਤੋੜਤੀਆਂ, ਹਫ਼ਤੇ ਮਹੀਨੇ ਪਤਾ ਨਹੀਂ ਕੀ ਕੁਛ। ਕਮਾਲ ਦੀ ਗੱਲ ਹੈ, ਕਿਹੋ ਜਿਹੇ ਹਾਜ਼ਮੇ ਦਿੱਤੇ ਜਿਹੜੇ ਰਾਜ ਹੀ ਨਹੀਂ ਆਉਂਦਾ। ਯਾਰ ਸਹੀ ਗੱਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਜਾਂਦੇ ਜਾਂਦੇ ਨਵੇਂ ਉਦਯੋਗਾਂ ਨੂੰ ਤਾਂ ਅਸੀਂ ਦੇ ਰਹੇ ਹਾਂ ਸੱਦੇ। ਸਾਡੀ ਸਰਕਾਰ BMW ਨੇ ਖੈਰ ਕੀਤੀ ਤਾਂ ਮਾੜੀ, ਪਰ ਬਿਜਲੀ ਕਨੈਕਸ਼ਨ ਜਿਹੜੇ ਆ ਉਹ ਪੁਰਾਣਿਆਂ ਨੂੰ ਮਿਲ ਨਹੀਂ ਰਹੇ, ਤੇ ਜਾਂ ਬੰਦ ਕਰਤੇ ਨਵੇਂ ਦੇਣੇ। ਪ੍ਰਵੀਨ ਜੀ, ਮੈਂ ਅੱਜ ਅਜੀਤ 'ਚ ਖਬਰ ਦੇਖ ਰਿਹਾ ਸੀਗਾ, ਲੁਧਿਆਣੇ ਤੋਂ ਖਬਰ ਲੱਗੀ ਆ, ਮੈਂ ਉਸ ਖਬਰ ਦੇ ਹਵਾਲੇ ਨਾਲ ਗੱਲ ਕਰ ਰਿਹਾ ਕਿ ਉਹਦਾ ਦਾਅਵਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਉਦਯੋਗਾਂ ਲਈ, ਨਵੇਂ ਸਨਅਤਾਂ ਲਈ ਬਿਜਲੀ ਕਨੈਕਸ਼ਨ ਬੰਦ ਕਰ ਦਿੱਤੇ ਗਏ ਨੇ, ਤੇ ਜਿਹੜੇ ਉਦਯੋਗ ਆਪਣਾ ਕੰਮ ਵਧਾਉਣਾ ਚਾਹੁੰਦੇ ਨੇ, ਲੋਡ ਵਧਾਉਣਾ ਚਾਹੁੰਦੇ ਨੇ, ਉਹਨਾਂ ਨੂੰ ਲੋਡ ਵਧਾਉਣ ਤੋਂ ਵੀ ਇਨਕਾਰ ਕਰ ਦਿੱਤਾ। ਇੱਕ ਪਾਸੇ ਪੰਜਾਬ ਸਰਕਾਰ ਇਸ਼ਤਿਹਾਰ ਜਾਰੀ ਕਰਦੀ ਹੈ, ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਟਵੀਟ ਕਰਦੇ ਨੇ ਜਰਮਨ ਤੱਕ ਤੋਂ, ਇੱਕ ਪਾਸੇ ਪੰਜਾਬ 'ਚ ਕਹਿੰਦੇ ਅਸੀਂ ਮੇਲਾ ਕਰਾ ਲਿਆ, ਅਸੀਂ ਕੰਪਨੀਆਂ ਨਾਲ ਗੱਲ ਕਰ ਲਈ, ਭਾਰਤ ਦੀਆਂ ਵੱਡੀਆਂ ਕੰਪਨੀਆਂ ਵੀ ਆ ਰਹੀਆਂ, ਵਿਦੇਸ਼ ਦੀਆਂ ਵੱਡੀਆਂ ਵੀ ਆ ਰਹੀਆਂ, ਇਹਦੇ ਨਾਲ ਫੋਟੋ ਖਿਚਾ ਲਈ। ਤੇ ਦੂਸਰੇ ਪਾਸੇ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਉਦਯੋਗ ਲਾਉਣਾ ਚਾਹੁੰਦਾ ਹੈ, ਖਾਸ ਕਰ ਸਮਾਲ ਸਕੇਲ ਉਦਯੋਗ ਵਾਲੇ ਜਿਹੜੇ ਆਉਂਦੇ ਨੇ, ਉਹਨਾਂ ਨੂੰ ਕਹਿੰਦੇ ਕਨੈਕਸ਼ਨ ਬੰਦ ਹੈ। ਲੁਧਿਆਣੇ ਦੇ ਹਵਾਲੇ ਨਾਲ ਇਹ ਖਬਰ ਹੈ, ਕਹਿੰਦੇ ਕਿ ਨਵੀਆਂ ਸਨਅਤਾਂ ਲਾਉਣ ਲਈ ਸਟੇਟ ਡਿਵੀਜ਼ਨ ਵਿਖੇ ਜਦੋਂ ਸਮਾਲ ਸਕੇਲ ਇੰਡਸਟਰੀ ਦੇ ਨੁਮਾਇੰਦੇ ਪਹੁੰਚੇ, ਮੈਨੂਫੈਕਚਰ ਐਸੋਸੀਏਸ਼ਨ ਦੇ ਮੈਂਬਰ ਪਹੁੰਚੇ, ਤੇ ਉਹਨਾਂ ਦੀਆਂ ਫਾਈਲਾਂ ਮੋੜਤੀਆਂ। ਕਹਿੰਦੇ ਆ ਫਾਈਲਾਂ ਚੱਕੋ ਭਾਈ, ਸਰਕਾਰ ਦਾ ਹੁਕਮ ਹੈ ਕਿ ਨਵੇਂ ਉਦਯੋਗ ਨੂੰ ਕਨੈਕਸ਼ਨ ਨਹੀਂ ਮਿਲਣੇ, ਤੇ ਨਾ ਹੀ ਥੋੜਾ ਲੋਡ ਵਧਣਾ। ਤਾਂ ਉਹ ਕਹਿੰਦੇ ਕਿ ਉਹਨਾਂ ਨੇ ਇਹ ਸਵਾਲ ਖੜਾ ਕੀਤਾ ਕਿ ਫਿਰ ਕੀ ਹੈ, ਕਿਉਂ ਉਦਯੋਗਿਕ ਕਨੈਕਸ਼ਨ ਜੇ ਤੁਸੀਂ ਬੰਦ ਕਰਤੇ, ਫਿਰ ਉਦਯੋਗ ਆਊਗਾ ਕਿਵੇਂ? ਜਾਂ ਤਾਂ ਕੋਈ ਨਵੀਂ ਤਕਨੀਕ ਆ ਰਹੀ ਹੋਣੀ, ਜਿਹੜੇ ਸੱਦੇ ਦਿੱਤੇ ਜਾ ਰਹੇ ਨੇ ਕਿ ਹਾਂ ਭਾਈ ਆ ਜਾਓ ਪੰਜਾਬ 'ਚ, ਮਤਲਬ ਕਿ ਬਿਨਾਂ ਬਿਜਲੀ ਤੋਂ ਹੀ ਉਦਯੋਗ ਚੱਲਣਗੇ। ਸੋ ਕੀ ਐਡਾ ਵੱਡਾ ਸੋਲਰ ਸਿਸਟਮ ਕੋਈ ਲਿਆ ਰਹੇ ਨੇ, ਕੋਈ ਪਣਚੱਕੀਆਂ ਲਿਆ ਰਹੇ ਨੇ, ਕੋਈ ਕਿਹੜਾ ਤਰੀਕਾ ਅਪਣਾਉਣਾ, ਉਹਦਾ ਜਵਾਬ ਤਾਂ ਦਿੰਦੇ। ਤੋ ਲੋਕ ਜੇਕਰ ਸਨਅਤੀ ਉਦਯੋਗ ਜਿਹੜੇ ਛੋਟੇ ਛੋਟੇ ਲੱਗਦੇ ਨੇ, ਜਿਹਨਾਂ ਨਾਲ ਖੇਤਰ ਦੇ ਲੋਕਾਂ ਨੂੰ ਰੁਜ਼ਗਾਰ ਮਿਲਦਾ, ਔਰ ਉਸ ਹਵਾਲੇ ਨਾਲ ਜੇਕਰ ਤੁਸੀਂ ਉਹਨਾਂ ਦੇ ਬਿਜਲੀ ਕਨੈਕਸ਼ਨ ਬੰਦ ਕਰ ਦੋਗੇ, ਤਾਂ ਉਦਯੋਗ ਆਊਗਾ ਕਿਵੇਂ ਪੰਜਾਬ? ਸੋ ਇਹ ਖਬਰ ਜਦੋਂ ਦੇਸ਼ ਭਰ 'ਚ ਜਾਊਗੀ ਤਾਂ ਉਦਯੋਗ ਘਰਾਣਿਆਂ 'ਚ ਕੀ ਸੁਨੇਹਾ ਲਊਗਾ? ਔਰ ਵਿਰੋਧੀਆਂ ਨੂੰ ਤਾਂ ਮੌਕਾ ਚਾਹੀਦਾ ਹੁੰਦਾ, ਉਹ ਤਾਂ ਇਸ ਗੱਲ ਨੂੰ ਹੋ ਸਕਦਾ ਅੱਜ ਮੁੱਦਾ ਬਣੇ, ਹੋ ਸਕਦਾ ਕੱਲ੍ਹ ਨੂੰ ਇਸ ਗੱਲ ਤੇ ਸਵਾਲ ਖੜੇ ਹੋ ਜਾਣ। ਸੋ ਇਸ ਲਈ ਆਪਣੇ ਹੀ ਮਤਲਬ ਕਿ ਐਲਾਨਾਂ ਦੇ ਨਾਲ ਵਿਰੋਧਾਭਾਸ ਹੈ ਕਿ ਤੁਸੀਂ ਕਹਿ ਰਹੇ ਹੋ ਉਦਯੋਗਾਂ ਨੂੰ ਪੰਜਾਬ ਆਉਣ ਲਈ, ਤੇ ਖੁਦ ਪੰਜਾਬ ਦੇ ਥੋੜਾ ਬਿਜਲੀ ਵਿਭਾਗ ਕਹਿੰਦਾ ਕਿ ਸਾਨੂੰ ਹੁਕਮ ਹੋਇਆ ਜੀ ਸਰਕਾਰ ਦਾ ਕਿ ਬਿਜਲੀ ਕਨੈਕਸ਼ਨ ਉਦਯੋਗਾਂ ਨੂੰ ਨਹੀਂ ਦੇਣੇ, ਨਾ ਲੋਡ ਵਧਾਉਣਾ। ਸੋ ਇਸ ਨੇ ਇੱਕ ਨਵਾਂ ਸਵਾਲ ਖੜਾ ਕੀਤਾ ਪ੍ਰਵੀਨ ਜੀ। ਹਾਂਜੀ ਬਿਲਕੁਲ ਜੀ, ਜੇਕਰ ਸਰਕਾਰਾਂ ਦੀਆਂ ਇਸ ਤਰ੍ਹਾਂ ਹੀ ਅਪਰੋਚ ਰਹੀ ਤਾਂ ਇਹਦੇ ਜਿਹੜੇ ਸਿੱਟੇ ਆ ਕੋਈ ਸ਼ਰਮਾ ਜੀ ਬਹੁਤੇ ਚੰਗੇ ਨਹੀਂ ਨਿਕਲਣੇ। ਬਿਲਕੁਲ ਸਰਕਾਰਾਂ ਦੀ ਅਪਰੋਚ ਜਿਹੜੀ ਆ ਉਹ ਡਬਲ ਸਟੈਂਡਰਡ ਵਾਲੀ ਨਹੀਂ ਹੋਣੀ ਚਾਹੀਦੀ, ਸਰਕਾਰਾਂ ਦੀ ਅਪਰੋਚ ਇੱਕੋ ਜਿਹੀ ਹੋਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਬਹੁਤ ਤੇ ਸ਼ੁਕਰੀਆ। ਦੇ ਲਈ। ਬਹੁਤ ਸ਼ੁਕਰੀਆ ਜੀ, ਸੋ ਇਹ ਸਨ ਸਾਡੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।